ਉੱਥੇ ਮੈਂ ਗਿਆ ਨਾ ਜੀ ਉਹ ਮਦਰਸੇ ਜੀ ਜੀ ਤੇ ਉੱਥੇ ਕਾਰੀਗਰ ਬੰਦਾ ਕਾਰੀਗਰ ਤੋਂ ਕਾਰੀਗਰ ਆਇਆ ਹੁੰਦਾ ਉਹ ਨਾ ਬੱਕਰੇ ਨੂੰ ਨਾ ਇਦਾਂ ਸ਼ਾਹਦ ਫੜ ਕੇ ਇਹ ਇਦਾਂ ਖਿੱਚਿਆ ਕਰਨ ਉਹ ਜਿਹੜਾ ਮੋਮੀ ਲਿਫਾਫੇ ਤਰ੍ਹਾਂ ਵੱਧੇ ਨਾ ਉਹ ਕਹਿੰਦਾ ਲੈ ਲਓ ਬਈ ਠੀਕ ਮੈਂ ਉਹਨੂੰ ਪੁੱਛਿਆ ਵੀ ਮੈਂ ਕਿਹਾ ਯਾਰ ਇਹ ਤੁਸੀਂ ਸਾਨੂੰ ਵੀ ਸਿਖਾ ਦਿਓ ਵੀ ਇਦਾਂ ਕੀ ਦੇਖਦੇ ਆ ਉਹ ਕਹਿੰਦੇ ਵੀ ਜਿਹਦਾ ਇਦਾਂ ਖਲ ਪੋਲੀ ਹੈ ਨਾ ਪਲਾਸਟਿਕ ਤਰ੍ਹਾਂ ਵੱਧਦਾ ਉਹ ਕੱਲ ਨੂੰ ਵੀ ਵਧੂਗਾ ਜੀ ਜਿਹੜਾ ਚਬੂੜ ਹੋਇਆ ਹੈ ਵੀ ਉਹਨੇ ਨਹੀਂ ਵਧਣਾ ਤੇ ਇਹਨੂੰ ਖੁਦ ਹੀ ਜਿਹੜਾ ਵਾ ਚੱਟਦੇ ਰਹਿੰਦੇ ਆ ਨਮਕੀਆਤ ਔਰ ਇਹਨਾਂ ਦੇ ਪੂਰੇ ਹੁੰਦੇ ਰਹਿੰਦੇ ਆ ਇਹ ਆ ਕਿ ਜਿਹੜੇ ਬੰਦੇ ਆਉਂਦੇ ਆ ਜਿਹੜਾ ਬੱਕਰਾ ਪਸੰਦ ਕਰਦੇ ਆ ਮੌਕੇ ਤੇ ਰੇਟ ਕਰਕੇ ਮੰਡੀ ਨਹੀਂ ਜਾਣਾ ਪਿਆ ਸਾਨੂੰ ਪਿਛਲੇ ਜਿਹੜੇ 2 ਸੀਜ਼ਨ ਆ ਉਹ ਸਾਨੂੰ ਮੰਡੀ ਨਹੀਂ ਜਾਣਾ ਪਿਆ ਅਸੀਂ ਇੱਥੇ ਹੀ ਸੇਲ ਕੀਤੇ ਆ ਮੁੰਡੇ ਨੇ ਬਣਾਇਆ ਮੁਰਗੀ ਖਾਨਾ ਤੇ ਉਹ ਅੱਬੇ ਨੂੰ ਭਾ ਗਿਆ ਉੱਤੇ ਕਹਿੰਦਾ ਅੱਬਾ ਬੈਠੀ ਦਿਹਾੜੀ ਤੇ ਮੈਂ ਕਿਤੋਂ ਆਇਆ ਕੰਮ ਹੋ ਕੇ ਤੇ ਉਹ ਸ਼ਾਮ ਨੂੰ ਨਾ ਉਹਦਾ ਅੱਬਾ ਕਹਿੰਦਾ ਭਾਈ ਮੈਂ ਨਹੀਂ ਅੱਜ ਤੋਂ ਬਾਅਦ ਇੱਥੇ ਆਣਾ ਉਹ ਕਹਿੰਦਾ ਕੀ ਗੱਲ ਕਹਿੰਦਾ ਮੇਰੇ ਕੋ ਨਹੀਂ ਇੰਨੀਆਂ ਮੌਤਾਂ ਦੇਖ ਹੁੰਦੀ ਹਾਂ ਇਹ ਨਹੀਂ ਵੇਖ ਹੁੰਦੀ ਲਓ ਜੀ ਨਿੱਕੀ ਜੀ ਖੁਰਲੀ ਨਿੱਕਾ ਜਿਹਾ ਸ਼ੌਕ ਥੋੜੇ ਜਿਹੇ ਜਾਨਵਰ ਆ ਜੀ ਇੱਥੇ ਤੇ ਆ ਦੇਖੋ ਕੈਸੇ ਕਬੂਤਰ ਜੇ ਤਾੜੇ ਬੜੇ ਸੋਹਣੇ ਲੱਗ ਰਹੇ ਜੀ ਆ ਟੈਡੀ ਬੱਕਰੇ ਇਹ ਜੀ ਕੀ ਨਸਲ ਹੈ ਇਹ ਕਹਿ ਲਓ ਜੀ ਟੈਡੀ अस्सलाम वालेकुम जी ਸਿਆਣੇ ਕਹਿੰਦੇ ਵੀ ਗੱਲੀ ਬਾਤੀ ਮੈਂ ਵੱਡੀ ਤੇ ਕੰਮੇ ਮੇਰੀ ਮਾਂ ਨਾ ਇਦਾਂ ਨਹੀਂ ਹੁੰਦਾ ਜਿਹਨੇ ਹੱਥੀ ਕੀਤਾ ਹੋਵੇ ਨਾ ਗੱਲ ਵੱਡੀ ਵੀ ਉਹਦੀ ਹੁੰਦੀ ਹੈ ਗੱਲ ਸਮਝ ਵੀ ਉਹਦੀ ਆਂਦੀ ਹੈ ਗੱਲ ਸਿਆਣੀ ਵੀ ਉਹਦੀ ਹੁੰਦੀ ਹੈ ਜਿਹਦੀ ਹੱਡ ਬੀਤੀ ਹੋਵੇ ਅਸੀਂ ਇਹ ਬੱਕਰੀਆਂ ਤਾਂ ਇੱਕ ਤਰ੍ਹਾਂ ਦੀਆਂ ਹੁੰਦੀਆਂ ਜਿੱਥੇ ਵੀ ਚਲੇ ਜਾਓ ਬੱਕਰੇ ਬੱਕਰੀਆਂ ਇੱਕੋ ਜਿਹੇ ਹੁੰਦੇ ਹਨ ਪਰ ਸਿਰਫ ਗੱਲ ਅਸੀਂ ਲੱਭਦੇ ਕੀ ਫਿਰਦੇ ਹੁੰਨੇ ਆ ਤੁਹਾਨੂੰ ਥਾਂ ਥਾਂ ਜਾ ਕੇ ਵਿਖਾਣੇ ਕੀ ਆ ਵੀ ਯਾਰ ਖਬਰੇ ਹਰ ਬੰਦੇ ਨੇ ਆਪਦੇ ਹਿਸਾਬ ਨਾਲ ਬੱਕਰੀ ਨੂੰ ਸਾਂਭਿਆ ਬੱਕਰੇ ਨੂੰ ਸਾਂਭਿਆ ਵੀ ਖਬਰੇ ਕਿਹਨੂੰ ਕਿਹੜੀ ਗੱਲ ਸੂਤ ਆ ਜਾਵੇ ਉਹ ਫਿਰ ਉਦਾਂ ਉਹਦੇ ਬਾਰੇ ਚ ਆ ਜਾਵੇ ਜਿੱਦਾਂ ਹੁਣ ਬੰਦੇ ਸ਼ੌਕ ਕਰ ਰਹੇ ਆ ਬੱਕਰੀਆਂ ਦਾ ਤੇ ਕਰਨਾ ਵੀ ਚਾਹੀਦਾ ਜਿੱਦਾਂ ਸਾਡੇ ਮੁਲਕ 'ਚ ਬੇਰੋਜ਼ਗਾਰੀ ਹੈ ਫਿਰ ਅਸੀਂ ਤਾਂ ਜਾਂਦੇ ਆ ਵੱਖਰੀ ਥਾਂ ਤੇ ਵੀ ਯਾਰ ਜੇ ਕਿੰਨੇ ਕਿਵੇਂ ਪਾਲੇ ਹੋਏ ਬੱਕਰੇ ਲੈ ਇੰਨੀ ਗੱਲ ਲੱਭਣ ਵਾਸਤੇ ਅਸੀਂ ਅੱਜ ਖਲੋਤੇ ਆ ਆਪਣੇ ਸ਼ਹਿਰ ਸਮੁੰਦਰੀ ਦੇ ਵਿੱਚ ਸ਼ਹਿਰ ਦੇ ਲਾਗੇ ਤੇ ਮੈਂ ਆਪਣੇ ਭਰਾ ਕੋ ਖਲੋਤਾ ਜੀ ਚੌਧਰੀ ਸ਼ੌਕਤ ਸਰੋਇਆ ਸਾਹਿਬ ਚੌਧਰੀ ਸ਼ੌਕਤ ਸਰੋਇਆ ਸਾਹਿਬ ਸਮੁੰਦਰੀ ਸ਼ਹਿਰ ਦੇ ਰਹਿਸ਼ੀ ਹੈ ਜੀ ਜਾਣੀ ਜਾਣ ਬੰਦੇ ਆ ਮੇਰੇ ਫਫੇਰ ਖਲੋਤੇ ਜੀ ਇੱਧਰ ਚੌਧਰੀ ਸ਼ਾਹਦ ਸ਼ਹਿਲ ਜੱਟ ਸਾਹਿਬ ਜੀ ਚੌਧਰੀ ਯੂਸਫ ਸਾਹਿਬ ਖਲੋਤੇ ਮੇਰੇ ਵੱਡੇ ਭਰਾ ਜੀ ਯੂਸਫ ਸਾਹਿਬ ਨਾਲ ਤੁਹਾਡੀ ਮੁਲਾਕਾਤ ਅੱਗੇ ਵੀ ਕਰਾਈ ਤੇ ਚਾਚਾ ਬੂਟਾ ਖੜਾ ਤੇ ਮੇਰੇ ਅੱਬਾ ਜੀ ਵੀ ਨਾਲ ਅਸੀਂ ਬਜ਼ੁਰਗਾਂ ਨੂੰ ਨਾਲ ਲੈ ਕੇ ਆਏ ਆ ਵੀ ਇੱਕ ਤਾਂ ਚਲੋ ਖਾਸੇ ਟਾਈਮ ਬਾਅਦ ਦੁਆ ਸਲਾਮ ਹੋ ਜੂਗੀ ਇਸੇ ਬਹਾਨੇ ਨਾਲ ਤੇ ਨਾਲੇ ਬੱਕਰੀਆਂ ਦਾ ਸ਼ੌਕ ਕਰਦੇ ਆ ਬੱਕਰੀਆਂ ਦੀ ਕੋਈ ਗੱਲਬਾਤ ਕਰਦੇ ਆ अस्सलाम वालेकुम शौकत साहब ਵਾਲੇਕੁਮ ਅਸਲਾਮ ਕੀ ਹਾਲ ਚਾਲ ਹੈ ਜੀ ਠੀਕ ਠਾਕ ਅੰਜਮ ਸਾਹਿਬ ਤੁਸੀਂ ਸੁਣਾਓ ਤੁਹਾਡੀ ਤਬੀਅਤ ਕੈਸੀ ਠੀਕ ਠਾਕ ਅਸੀਂ ਆ ਕੇ ਤੁਹਾਨੂੰ ਬੇਟਾਈਮਾਂ ਜਾਂ ਤੰਗ ਨਹੀਂ ਕੀਤਾ ਨਹੀਂ ਨਹੀਂ ਕੋਈ ਐਸੀ ਗੱਲ ਨਹੀਂ ਕੰਮ ਦਾ ਟਾਈਮ ਸੀਗਾ ਜੀ ਇਸ ਟਾਈਮ ਕੋਈ ਐਸੀ ਗੱਲ ਨਹੀਂ ਹੈ ਸ਼ੌਕਤ ਸਾਹਿਬ ਜਿਹੜੇ ਜਾਨਵਰ ਅਸੀਂ ਇਸ ਟਾਈਮ ਮਾਸ਼ਾਅੱਲਾ ਦੇਖ ਰਹੇ ਹਾਂ ਜੀ ਇਹਨਾਂ 'ਚ ਤੁਹਾਡਾ ਤਜਰਬਾ ਕਿੰਨਾ ਗਿਣੀਏ ਅਸੀਂ ਇਹ ਤਕਰੀਬਨ ਮੇਰਾ ਤੀਸਰਾ ਫਲਾਗ ਹੈ ਜੀ ਤੀਸਰੇ ਸਾਲ ਦੇ ਵਿੱਚ ਮਾਸ਼ਾਅੱਲਾ ਤੀਆ ਫਲਾਗ ਤਾਂ ਜੀ ਬੜਾ ਤਜਰਬਾ ਦੇ ਜਾਂਦਾ ਬੱਕਰਿਆਂ ਦਾ ਕੰਮ ਐਸਾ ਹੁੰਦਾ ਕਿ ਇਹਦਾ ਪਹਿਲਾ ਫਲਾਗ ਹੀ ਜਿਹੜਾ ਨਾ ਉਹ ਬੰਦੇ ਨੂੰ ਬੜਾ ਕੁਝ ਸਿਖਾ ਜਾਂਦਾ ਤੇ ਇਹ ਤੀਸਰੇ ਫਲਾਗ ਦੇ ਵਿੱਚ ਆ ਇੱਥੋਂ ਗੱਲ ਸਿਆਣੀ ਸਾਨੂੰ ਲੱਭੂਗੀ ਹਾਂਜੀ अस्सलाम वालेकुम ਜੀ ਇਹ ਬਜ਼ੁਰਗ ਆ ਗਏ ਹਾਂਜੀ ਵਾਲਾ ਸਾਹਿਬ ਆ ਗਏ ਮਾਸ਼ਾਅੱਲਾ ਇਹ ਮੇਰੇ ਮਾਮੂ ਆ ਗਏ ਮਾਸ਼ਾਅੱਲਾ ਅਸਲਾਮ ਅਲੈਕੁਮ ਹਾਏ ਹਾਏ ਬਜ਼ੁਰਗਾਂ ਨਾਲ ਰੌਣਕਾਂ ਜੀ ਸਾਡੀ ਫਿਲਮ ਦੀ ਰੌਣਕ ਬਣ ਗਈ ਜੀ ਪੱਗਾਂ ਵਾਲੇ ਤੇ ਚਿੱਟੀਆਂ ਦਾੜੀਆਂ ਵਾਲੇ ਆਏ ਨਾ ਵਿੱਚ ਕੀ ਬਾਤ ਅਬੂ ਜੀ ਅੰਜਮ ਸਾਹਿਬ ਦੇ ਵਾਲਦ ਹਾਂਜੀ ਆ ਮੇਰੇ ਅੱਬਾ ਜੀ ਚੌਧਰੀ ਸਰਦਾਰ ਸਾਹਿਬ ਹਾਂਜੀ ਜੀ ਬਿਸਮਿਲ੍ਲਾ ਬਿਸਮਿਲ੍ਲਾ ਇਹ ਮੇਰੇ ਫੁੱਫਾ ਜੀ ਹੈ ਜੀ ਮਾਸ਼ਾਅੱਲਾ ਵਾਹ ਬਈ ਵਾਹ ਅੱਜ ਤਾਂ ਰੌਣਕਾਂ ਲੱਗ ਗਈਆਂ ਬਿਸਮਿਲ੍ਲਾ ਜੀ ਬਿਸਮਿਲ੍ਲਾ ਜੀ ਠੀਕ ਠਾਕ ਸ਼ਾਦੀਆਂ ਸਾਡੀ ਵਾਲੇਕੁਮ ਸਲਾਮ ਵਾਲੇਕੁਮ ਸਲਾਮ ਕੀ ਹਾਲ ਚਾਲ ਹੈ ਇਹ ਛੋਟਾ ਭਾਈ ਆਰਫ ਅਲੀ ਜੀ ਅੱਛਾ ਮਾਸ਼ਾਅੱਲਾ ਪਿੰਡੀ ਹੁੰਦੇ ਆ ਠੀਕ ਹੈ ਹਾਂਜੀ ਅਬ ਬਜ਼ੁਰਗ ਸਾਰੇ ਦਿਖਾਇਓ ਜੀ ਵਿੱਚ ਹਾਂਜੀ ਦੇਖ ਕੈਸੀ ਰੌਣਕ ਲੱਗ ਗਈ ਇੱਧਰ ਆ ਜਾਓ ਕੀ ਹਾਲ ਹੈ ਵਾਹ ਵਾਹ ਬਾਬਿਆਂ ਬਿਨਾ ਬੱਕਰੀਆਂ ਨਹੀਂ ਚੱਲਦੀਆਂ ਨਹੀਂ ਚੱਲਦੀਆਂ ਬਾਬਿਆਂ ਬਿਨਾ ਭਰਮ ਵੀ ਨਹੀਂ ਬਣਦਾ ਇਹਨਾਂ ਦੀ ਰੌਣਕ ਆ ਜੀ ਇਹਨਾਂ ਦੀ ਬਦੌਲਤ ਹੀ ਆ ਸਾਰਾ ਕੁਝ ਬਿਲਕੁਲ ਹਾਂ। ਇਹਨਾਂ ਦੀਆਂ ਦੁਆਵਾਂ ਇਹਨਾਂ ਦੀਆਂ ਦੁਆਵਾਂ ਵਾਹ 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 ਅਸੀਂ ਤੇ ਹਲੇ ਮਤਲਬ ਕਹ ਲਓ ਚੱਜ ਨਾਲ ਪੈਰਾਂ ਤੇ ਖਲੋਣਾ ਨਹੀਂ ਸਿੱਖਿਆ ਹਾਂ ਅੱਲਾਹ ਤਾਲਾ ਇਹਨਾਂ ਨੂੰ ਇਦਾਂ ਹੀ ਇਹਨਾਂ ਦਾ ਸਾਇਆ ਸਾਡੇ ਸਿਰ ਤੇ ਸਲਾਮਤ ਰੱਖੇ ਜੀ ਹਾਂਜੀ ਅਸੀਂ ਇਹਨਾਂ ਨੂੰ ਇਦਾਂ ਹੀ ਦੇਖਦੇ ਰਹੀਏ ਅੱਛਾ ਸ਼ੌਕਤ ਸਾਹਿਬ ਦੀਆਂ ਬੱਕਰੀਆਂ ਤੁਸੀਂ ਦੇਖ ਰਹੇ ਆ ਇਸ ਟਾਈਮ ਇਹ ਬੱਕਰੀਆਂ ਹੀ ਆ ਕਿ ਬੱਕਰੇ ਵੀ ਬੱਕਰੇ ਆ ਇਹ ਸਾਰੇ ਹੀ ਬੱਕਰੇ ਆ ਕੁਰਬਾਨੀ ਆਸਤੇ ਅੱਛਾ ਬੱਕਰੇ ਬੱਕਰੀਆਂ ਵੀ ਹੈ ਉਧਰ ਬੱਕਰੀਆਂ ਦੂਸਰੀ ਸਾਈਡ ਤੇ ਆ ਅੱਛਾ ਅੱਛਾ ਥੋੜੀਆਂ ਜੀਆਂ ਬੱਕਰੀਆਂ ਸ਼ੌਕ ਆਸਤੇ ਰੱਖੀਆਂ ਇਹ ਕੁਰਬਾਨੀ ਆਸਤੇ ਸਾਰੇ ਬੱਕਰੇ ਆ ਅੱਛਾ ਕਾਰੋਬਾਰ ਬੱਕਰੇ ਕਾਰੋਬਾਰ ਬੱਕਰਿਆਂ ਦਾ ਉਹ ਆਪਣੇ ਘਰ ਵਾਸਤੇ ਹਾਂਜੀ ਉਹ ਸ਼ੌਕ ਆਸਤੇ ਹਾਂ ਤੇ ਕਿੰਨੇ ਬੱਕਰੇ ਆ ਆਪਣੇ ਕੋਲ ਮੇਰੇ ਕੋਲ ਇਸ ਟਾਈਮ ਤਕਰੀਬਨ 135 40 ਬੱਕਰੇ ਹੈ ਮਾਸ਼ਾਅੱਲਾ 135 40 ਬੱਕਰੇ ਜੀ ਤੇ ਸਾਰੇ ਉਮਰ ਦੇ ਵਿੱਚ ਬਰਾਬਰ ਆ ਜਾਂ ਵੱਖਰੇ ਵੱਖਰੇ ਇਹ ਅੰਜਮ ਸਾਹਿਬ ਉਮਰ 'ਚ ਥੋੜੇ ਬਹੁਤ ਡਿਫਰੈਂਟ ਕਿਉਂ ਮੁxtਲਿਫ ਮੰਡੀਆਂ ਤੋਂ ਖਰੀਦਦੇ ਆ ਅੱਛਾ ਤੇ ਮੰਡੀ ਦੇ ਹਿਸਾਬ ਨਾਲ ਫਿਰ ਏਜ ਫੈਕਟਰ ਜਿਹੜਾ ਥੋੜਾ ਬਹੁਤ ਪਲੱਸ ਮਾਈਨਸ ਇਹਨਾਂ ਦਾ ਉਮਰਾਂ ਦਾ ਹੋਣਾ ਹੋ ਜਾਂਦਾ। ਹਾਂਜੀ
ਨਹੀਂ ਉਹ ਮੇਰਾ ਪੁੱਛਣ ਦਾ ਗੱਲ ਇਹ ਸੀਗਾ ਵੀ ਮੈਂ ਕਿਹਾ ਵੀ ਇਹ ਤਾੜੇ ਵੱਖਰੇ ਵੱਖਰੇ ਹੋਏ ਇਹ ਆ। ਵੱਖਰੇ ਵੱਖਰੇ ਸਿਰਫ ਇਹ ਹੈ ਕਿ ਜਗ੍ਹਾ ਦੇ ਹਿਸਾਬ ਨਾਲ ਇਹਨਾਂ ਦੀ ਵੰਡ ਬਣਾਈ ਆ, ਕੁਝ ਉਧਰ ਕਰਤੇ, ਕੁਝ ਇੱਧਰ ਕਰਤੇ, ਕੁਝ ਇੱਧਰ ਕਰਤੇ, ਅੱਛਾ ਤਾਂ ਕਿ ਇਹਨਾਂ ਦੀ ਜਿਹੜੀ ਜਗ੍ਹਾ ਆ ਨਾ ਉਹ ਇਹਨਾਂ ਵਾਸਤੇ ਖੁੱਲੀ ਰਵੇ। ਅੱਛਾ ਇਹਨਾਂ ਵਾਸਤੇ ਥਾਂ ਖੁੱਲੀ ਰਵੇ, ਉਂਝ ਕੋਈ ਨਹੀਂ ਹੈ, ਉਹਦਾ ਕੋਈ ਨਹੀਂ ਵੱਖਰੇ ਹੈ, ਵੱਖਰੇ ਥਾਂ ਤਾੜੇ ਕੋਈ। ਹੈ। ਹਾਂਜੀ ਤੁਸੀਂ ਜੇ ਨਹੀਂ ਖਲੋ ਹੁੰਦਾ ਬਹਿ ਜਾਓ ਚਾਹੇ। ਚੱਲ ਕੋਈ ਮਸਲਾ ਨਹੀਂ ਅੱਛਾ ਠੀਕ। ਤੁਹਾਡੇ ਨਾਲ ਹੀ ਅੱਛਾ, ਜਰਾ ਅੱਛਾ। ਫਿਰਦੇ ਤੁਰਦੇ। ਹਾਂ ਅੱਛਾ ਜਿਹੜੀ ਤੁਸੀਂ ਖਰੀਦ ਕੀਤੀ ਆ ਹਾਂਜੀ। ਕਿੰਨਾ ਟਾਈਮ ਪਹਿਲਾਂ ਕੀਤੀ ਹੈ ਜਿਹੜੇ ਬੱਕਰੇ ਅਸੀਂ ਇਸ ਟਾਈਮ ਦੇਖ ਰਹੇ ਹਾਂ ਜੀ? ਇਹ ਅਸੀਂ ਇਹਨਾਂ ਦੀ ਖਰੀਦ ਖਰੀਦ। ਕੀਤੀ ਆ ਜੀ ਆਪਣਾ ਅਗਸਤ ਸਤੰਬਰ ਦੇ ਵਿੱਚ 2025 ਅਗਸਤ ਸੌਰੀ 26 ਦੀ ਅੱਛਾ 26 ਦੇ ਨਹੀਂ ਸੌਰੀ 25 ਦੀ ਅਗਸਤ ਸਤੰਬਰ ਦੇ ਵਿੱਚ 25 ਦੇ 8ਵੇਂ ਮਹੀਨੇ 'ਚ 8ਵੇਂ ਮਹੀਨੇ 'ਚ ਸੌਣ ਭਾਦੋ ਦੀ ਗੱਲਾਂ। ਬਿਲਕੁਲ ਉਦੋਂ ਦੇ ਖਰੀਦ ਹਾਂ 25 ਦੇ 8ਵੇਂ ਮਹੀਨੇ ਦੇ ਵਿੱਚ ਇਹਨਾਂ ਨੇ ਖਰੀਦ ਕੀਤੀ ਜਿਹੜੇ ਇਸ ਟਾਈਮ ਬੱਕਰੇ ਅਸੀਂ ਦੇਖ ਰਹੇ ਹਾਂ। ਤੇ ਤੇ ਇਸ ਹਿਸਾਬ ਲਾ ਲਓ ਵੀ ਇਹਨਾਂ ਨੂੰ ਕਿੰਨੇ ਮਹੀਨੇ ਹੋ ਗਏ ਤੁਹਾਡੇ ਕੋਲ ਆਇਆ ਨੂੰ? ਇਹਨਾਂ ਅੱਛਾ 7 ਮਹੀਨੇ ਹੋ ਗਏ। 7 ਮਹੀਨੇ ਸ਼ਾਇਦ ਇੱਥੇ ਆ ਜਾ। 7 ਮਹੀਨੇ ਹੋ ਗਏ। 7 ਮਹੀਨੇ ਹੋ ਗਏ। ਅੱਛਾ ਮਾਸ਼ਾਅੱਲਾ ਜੀ 7 ਮਹੀਨੇ ਹੋ ਗਏ। ਤੇ ਜਦੋਂ ਤੁਸੀਂ ਲਿਆਂਦੇ ਸੀ ਜੀ ਉਹ ਸਾਨੂੰ ਦੱਸ ਦਿਓ ਵੀ ਉਸ ਟਾਈਮ ਕਿਹੜੇ ਸੀ, ਕਿੰਨਾ ਇਹਨਾਂ ਦਾ ਭਾਰ ਸੀ ਤੇ ਕਿੰਨੇ ਦੇ ਆਏ? ਨਾ ਔਸਤ ਖਰੀਦ ਜਿਹੜੀ ਆ ਮੈਨੂੰ ਅੰਜਨ ਸਾਹਿਬ 40,000 ਰੁਪਏ ਚ ਪਈ ਸੀ। ਅੱਛਾ ਤੇ ਉਦੋਂ ਇਹਨਾਂ ਦਾ ਵਜ਼ਨ ਕਹਿ ਲਓ ਕਿ 12 ਕਿਲੋ 13 ਕਿਲੋ ਕੀ ਜਾਨਵਰ ਦਾ ਇਹਨਾਂ ਵਜ਼ਨ ਹੋਏਗਾ। ਛੋਟੇ ਸੀ ਜੀ। ਅੱਛਾ ਜਦੋਂ ਤੁਸੀਂ ਇਹ ਖਰੀਦੇ ਆ ਕਿਸੇ ਇੱਕ ਖਾਸ ਮੰਡੀ ਤੋਂ ਖਰੀਦੇ ਆ ਜਾਂ ਅੱਗੇ ਪਿੱਛੇ? ਅਹਿਮਦਪੁਰ ਸ਼ਰਕੀਆ ਤੋਂ ਜ਼ਿਆਦਾ ਖਰੀਦੇ ਆ, ਹੂੰ ਬਲਕਿ ਮੇਰੀ ਸਾਰੀ ਤਕਰੀਬਨ 2-3 ਵਾਰੀ ਚ ਨਾ ਅਹਿਮਦਪੁਰ ਸ਼ਰਕੀਆ ਚੋਂ ਹੀ ਹਾਂ ਖਰੀਦ ਹੋਈ ਹੈ ਸਾਰੀ, ਅੱਛਾ ਉਸੇ ਮੰਡੀ ਤੋਂ। ਹਾਂ ਉਹਦੀ ਵਜ੍ਹਾ ਕਿ ਉੱਥੋਂ ਨਾ ਬੱਕਰੇ ਨਰ ਜਿਹੜੇ ਆ ਉਹ ਜ਼ਿਆਦਾ ਕੁਆਂਟੀਟੀ 'ਚ ਲੱਭ ਜਾਂਦੇ ਆ ਬਾਕੀ ਮੰਡੀਆਂ ਦੀ ਨਿਸਬਤ। ਅੱਛਾ 40,000 ਰੁਪਏ ਦਾ ਜੀ ਉਸ ਟਾਈਮ ਪੁੱਠਾ ਪਿਆ ਇਹਨਾਂ ਨੂੰ ਜੀ ਇਹ ਮੋਟਾ ਜਿਹਾ ਹਿਸਾਬ ਲਾਇਆ ਇਹਨਾਂ ਨੇ ਵੀ ਵਾਧਾ ਘਾਟਾ ਬਰਾਬਰ ਕਰੀਏ ਨਾ ਤੇ 40,000 ਰੁਪਏ ਨੂੰ ਪੁੱਠਾ ਪੈਂਦਾ। ਤੇ ਵਜ਼ਨ ਉਸ ਟਾਈਮ ਦੱਸਿਆ ਇਹਨਾਂ ਨੇ 14 ਕਿਲੋ ਕਿੰਨਾ? ਹਾਂ 12-14 ਕਿਲੋ 12-14 ਕਿਲੋ। ਤੇ ਇਸ ਟਾਈਮ ਸ਼ੌਕਤ ਸਾਹਿਬ ਜੇ ਆਪਾਂ ਕੋਈ ਗਵੇੜ ਲਾਈਏ ਜੇ ਜਿਵੇਂ ਉਹ ਰੇਟ ਦਾ ਮੁੱਟਾ ਕੱਢਿਆ ਇਦਾਂ ਜੇ ਆਪਾਂ ਵਜ਼ਨ ਦਾ ਮੁੱਟਾ ਕੱਢੀਏ ਤੇ ਕਿੰਨੇ ਕਿ ਤੱਕ ਇਹ ਸਾਰਿਆਂ ਦਾ ਇਸ ਟਾਈਮ ਤੇ ਹੁਣ ਇਹਦਾ ਵਜ਼ਨ ਮੈਂ ਕੋਈ ਕੀਤਾ ਤੇ ਨਹੀਂ ਹੈ, ਥੋੜਾ ਜਿਹਾ ਕੈਲਕੂਲੇਟ ਅਗਰ ਕੀਤਾ ਹੋਵੇ ਨਾ ਤੇ ਫਿਰ ਬੰਦਾ ਅੰਦਾਜ਼ਾ ਲਾ ਕਰ ਬੱਕਰਾ ਸਕਦਾ। ਫੜਿਓ ਜੀ। ਆ ਬੱਕਰਾ ਇਸ਼ਤਿਆਕ ਕਿੱਥੇ? ਇਸ਼ਤਿਆਕ ਬੱਕਰਾ ਸੌਰੀ ਇਸ਼ਤਿਆਕ ਹਾਂ ਜੀ ਅੱਛਾ ਵਜ਼ਨ ਦੀ ਗੱਲ ਕਰ ਰਹੇ? ਮੈਂ ਕਿਹਾ ਵਜ਼ਨ ਜਿਹੜਾ ਵਾ ਉਹ ਅੰਦਾਜ਼ਾ ਨਹੀਂ ਤਕਰੀਬਨ ਦੱਸੇਗਾ 35 ਹਾਂ ਇਸ਼ਤਿਆਕ ਦਾ 35 ਐਵਰੇਜ ਇਸ ਤਕਰੀਬਨ ਟਾਈਮ ਹੋਵੇ। 14 ਕਿਲੋ ਦੇ ਲਏ ਸੀ 7 ਮਹੀਨਿਆਂ ਦੇ ਵਿੱਚ 35 ਕਿਲੋ ਤੇ ਐਵਰੇਜ ਆ ਤੇ 35 ਤੋਂ ਭਾਰੇ ਵੀ ਹੈ ਮਾਸ਼ਾਅੱਲਾ। ਤੋਂ ਭਾਰੇ ਹੁਣ ਆ ਦਿਖਾਵਾ ਐਵਰੇਜ ਰੱਤਾ ਜਿਹੜੀ ਐਵਰੇਜ ਆ ਉਹ ਤੁਹਾਨੂੰ ਇਹ ਤਾਂ ਚਾਚਾ ਬੂਟਾ ਨਾ ਪਰਾਂ ਦਿਖਾ। ਹਾਂਜੀ ਇਹ ਹੁਣ ਮਾਸ਼ਾਅੱਲਾ ਇਦਾਂ ਦੇ ਵਿੱਚ ਹੈ ਵੱਡੇ ਜੀ। ਅੱਛਾ ਇਹ ਤਾਂ ਚੀਨਾ ਵੀ ਵਿੱਚ ਲੈ ਕੇ ਆਣਾ ਇਸ਼ਤਿਆਕ ਉਹ ਬੱਕਰਾ ਵੱਡਾ। ਹਾਂ, ਇਹ ਤਾਂ ਦੁਸਾਲਾ ਨਹੀਂ ਸ਼ੌਕਤ? ਹਾਂਜੀ ਔਰ ਇਹ ਅੱਧਾ? ਬੱਕਰਾ ਜਿਹੜਾ ਨਾ ਇਹ ਮਾਲੀ ਰੱਖਿਆ ਜੀ। ਅੱਛਾ ਇਹ ਮਾਲੀ ਹੈ ਠੀਕ ਹਾਂਜੀ ਇਹ ਬੱਕਰਾ ਜਿਹੜਾ ਵਾ ਇਹ ਹੈ। ਆ ਦਿਖਾਓ ਜੀ ਜਿਹੜਾ ਫੜਿਆ ਨੇ ਇਸ਼ਤਿਆਕ ਇਸ਼ਤਿਆਕ ਸਾਹਿਬ ਨੇ। ਵਾਹ 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 ਹਾਂ ਸੋਹਣਾ ਮਾਸ਼ਾਅੱਲਾ। ਇਹਦੀ ਕੀ ਕਹਾਣੀ ਹੈ ਜੀ? ਇਹ ਵੀ ਉੱਥੋਂ ਹੀ ਮੰਡੀੋਂ ਹੀ ਖਰੀਦਿਆ ਜੀ। ਅੱਛਾ ਹਾਂ ਅੱਛਾ ਉਸ ਟਾਈਮ ਇਹ ਛੋਟਾ ਸੀ ਇਹ ਵੀ। ਇਹ ਵੀ 7 ਮਹੀਨਿਆਂ ਚ ਤੇ ਹਾਂ ਕੁਝ ਬੱਕਰੇ ਜਿਹੜੇ ਆ ਨਾ ਜੀ ਤੁਸੀਂ ਵੀ ਇਧਰ ਨੂੰ ਹੋਇਓ ਦਿਖਾ ਲਿਓ। ਗਰੋਥ ਜਿਹੜੀ ਆ ਐਕਸਟਰਾ ਆਰਡੀਨਰੀ ਕੁਦਰਤੀ ਤੌਰ ਤੇ ਕਰ ਜਾਂਦੇ ਆ। ਹਾਂ ਇਹ ਮਤਲਬ ਰੱਬੀ ਕੰਮ ਆ ਕੁਝ ਜਿਹੜੇ ਅੱਛੀ ਮੈਂ ਇਹੀ ਗੱਲ ਕਰਨ ਲੱਗਾ ਸੀਗਾ ਕਿ ਦੇਖੋ ਇੱਥੇ ਆ ਕੇ ਫਰਕ ਵੀ ਨਿਕਲਦਾ ਇਸ ਗੱਲ ਦਾ। ਖੁਰਾਕ ਉਹਨਾਂ ਬੱਕਰੀਆਂ ਦੇ ਨਾਲ ਦੀ ਖਾਈ ਆ ਜਿਹੜੇ ਤੁਸੀਂ ਬਾਕੀ ਦੇਖ ਰਹੇ ਆ ਤੇ ਬਾਕੀਆਂ ਚੋਂ ਸਾਰਿਆਂ ਤੋਂ ਵੱਖਰਾ ਸਿਰਫ ਕੀ ਆ ਕਿਤੇ ਨਸਲ ਵੀ ਮੈਨੇ ਰੱਖਦੀ ਪਾਣੀ ਆ। ਰੱਖਦੀ ਹੈ। ਕੁਛ ਨਸਲ ਅੰਜਮ ਬੋਲਦੀ ਹੈ। ਨਸਲ ਵੀ ਬੋਲਦੀ ਹੈ। ਕਿਤੇ ਕਹਿੰਦੇ ਆ ਨਾ ਵੀ ਉਹ ਉੱਥੇ ਮੈਂ ਗਿਆ ਨਾ ਜੀ ਉਹ ਮਦਰਸੇ ਜੀ ਤੇ ਉੱਥੇ ਕਾਰੀਗਰ ਬੰਦਾ ਕਾਰੀਗਰ ਤੋਂ ਕਾਰੀਗਰ ਆਇਆ ਹੁੰਦਾ ਉਹ ਨਾ ਬੱਕਰੇ ਨੂੰ ਨਾ ਇਦਾਂ ਸ਼ਾਹਦ ਫੜ ਕੇ ਇਹ ਇਦਾਂ ਖਿੱਚਿਆ ਕਰਨ ਉਹ ਜਿਹੜਾ ਮੋਮੀ ਲਫਾਫੇ ਤਰ੍ਹਾਂ ਵਧੇ ਨਾ ਉਹ ਕਹਿੰਦਾ ਲੈ ਲਓ ਬਈ। ਠੀਕ ਮੈਂ ਉਹਨੂੰ ਪੁੱਛਿਆ ਵੀ ਮੈਂ ਕਿਹਾ ਯਾਰ ਇਹ ਤੁਸੀਂ ਸਾਨੂੰ ਵੀ ਸਿਖਾ ਦਿਓ ਵੀ ਇਦਾਂ ਕੀ ਦੇਖਦੇ ਆ। ਉਹ ਕਹਿੰਦੇ ਵੀ ਜਿਹਦਾ ਇਦਾਂ ਖਲ ਪੋਲੀ ਹੈ ਨਾ ਪਲਾਸਟਿਕ ਤਰ੍ਹਾਂ ਵੱਧਦਾ ਉਹ ਕੱਲ ਨੂੰ ਵੀ ਵਧੂਗਾ ਜੀ। ਜਿਹੜਾ ਚਬੂੜ ਹੋਇਆ ਹੈ ਵੀ ਉਹਨੇ ਨਹੀਂ ਵਧਣਾ। ਅੱਛਾ ਜਿਹੜੀ ਨਾ ਕਹਿ ਲਓ ਵੀ ਗੱਲ ਆ ਉਹ ਮੁਨਾਫੇ ਵਾਲੀ ਖਰਚੇ ਵਾਲੀ ਉਹ ਅਸੀਂ ਉਸ ਪਾਸੇ ਆਨੇ ਆ। ਇੱਕ ਵਾਰੀ ਅਸੀਂ ਸਿਰਫ ਤੁਹਾਨੂੰ ਵਿੱਚੋਂ ਚੁਣ ਕੇ ਦਾਣੇ ਦਿਖਾ ਰਹੇ ਹਾਂ ਪਸੰਦ ਕਰਕੇ ਵੀ ਕੈਸੀਆਂ ਨਸਲਾਂ ਰਲੀਆਂ ਵੀ ਤੇ ਕਿਵੇਂ ਫਰਕ ਆਇਆ। ਉਹਨਾਂ ਨੇ ਰਾਜਨਪੁਰੀ ਵੀ ਆ ਚਾਚੇ ਬੂਟੇ ਨੇ ਗੁਲਾਬੀ ਲੱਭ ਕੇ ਲਿਆਂਦਾ। ਗੁਲਾਬੀ ਵੀ ਚਾਚਾ ਨੂੰ ਦਿਖਾ ਸਹੀ ਗਾ ਫੜ ਗੁਲਾਬੀ ਆ ਮੁੰਡੇ ਕੋ ਵੀ ਇਦਾਂ ਬੱਕਰੀ ਇਹਦੀ ਪੂੰਛ ਚ ਕਾਲਾ ਕਾਇਦੇ। ਅੱਛਾ ਗੱਲ ਤਾਂ ਮੈਂ ਇਹ ਲੱਭਦੇ ਆਪਾਂ ਉਹਨਾਂ ਗੱਲ ਕਰਦੇ ਆ ਵੀ ਜਿਹੜਾ ਗੁਲਾਬੀ ਆ ਜੀ ਇਸ ਕਹਿੰਦੇ ਜੀ ਸਾਡੇ ਇੱਥੇ ਕਾਮਯਾਬ ਨਹੀਂ।
ਇਹ ਆਮ ਗੱਲ ਕਰਦੇ ਬੰਦੇ ਵੀ ਕਹਿੰਦੇ ਵੀ ਇੱਥੇ ਕਾਮਯਾਬ ਨਹੀਂ। ਇਹ ਜਿਹੜੇ ਰਾਜਨਪੁਰੀ ਬੱਕਰੇ ਆ ਨਾ ਇਹ ਥੋੜੇ ਜਿਹੇ ਇਹਨਾਂ ਦਾ ਸੈਂਸਿਟਿਵ ਹੁੰਦੇ ਆ ਕਹਿੰਦੇ ਆ, ਲੇਕਿਨ ਇਹ ਆ ਕਿ ਸਾਡਾ ਇਸ ਵਾਰੀ ਪਹਿਲੀ ਵਾਰੀ ਤਜਰਬਾ ਸੀ। ਅਸੀਂ ਰਾਜਨਪੁਰੀ ਉਹਨਾਂ ਕ੍ਰਾਸ ਬੱਕਰੇ ਲੈ ਕੇ ਆਏ ਸੀ, ਪਿਓਰਟੀ ਦੇ ਵਿੱਚ ਜ਼ਿਆਦਾ ਨਹੀਂ, ਥੋੜਾ ਕ੍ਰਾਸ ਦੇ ਵਿੱਚ, ਇਹਨੂੰ ਫੜ ਇਸ਼ਤਿਆਕ ਲੇਕਿਨ ਇਹਨਾਂ ਦਾ ਰਿਜ਼ਲਟ ਸਾਡੇ ਕੋਲ ਠੀਕ ਰਿਹਾ। ਹਾਂ ਰਿਜ਼ਲਟ ਸਾਡੇ ਕੋਲ ਠੀਕ ਰਿਹਾ ਅਲਹਮਦੁਲਿਲਾ, ਬਿਹਤਰੀਨ। ਇਹ ਗੁਲਾਬੀ ਹੈ। ਇਹ ਠੀਕ ਅੱਛਾ ਰਿਹਾ। ਸ਼ੌਕਤ ਸਾਹਿਬ ਇੱਕ ਮੋਟੀ ਜੀ ਗੱਲ ਪੁੱਛਦੇ ਆ ਵੀ ਮਾਸ਼ਾਅੱਲਾ 130 ਬੱਕਰੇ ਕਿੰਨੇ ਦੱਸੇ 130 35 30 35 ਜਦੋਂ ਤੁਸੀਂ ਲਿਆਂਦੇ ਆ ਖਰੀਦ ਕੇ ਜੀ ਜੀ। ਉਹਦੇ ਵਿੱਚ ਕੋਈ ਘਟੇ ਵਧੇ ਤਾਂ ਨਹੀਂ ਵੀ ਕੋਈ ਮਰੇ ਮੁਰੇ ਤਾਂ ਨਹੀਂ? ਇਹ ਤੇ ਜੀ ਹੋ ਹੀ ਜਾਂਦਾ ਇਹਨਾਂ ਸਭ ਹੋ ਜਾਂਦਾ। ਨਹੀਂ, ਪੰਜ ਥੋੜ੍ਹਾ ਸੱਤ ਬੱਕਰੇ ਜਿਹੜੇ ਆ ਉਹ ਸਾਡੇ ਜ਼ਾਇਆ ਹੋਏ ਆ ਇਹਦੇ ਚ, 5-7 ਹੋ ਜਾਂਦੇ ਹੋਏ ਗੌਰ ਕਰਨ ਤੋਂ ਬਾਅਦ ਵੀ। ਗੌਰ ਕਰਨ ਤੋਂ ਬਾਅਦ। ਨਹੀਂ ਜੀ 130 35 ਦੇ ਵਿੱਚ 5-7 ਏਡੀ ਗੱਲ ਯੂਸਫ ਸਾਹਿਬ ਕੋਈ ਨਹੀਂ। ਹਾਂ ਇਹ ਬੜੀ ਗੌਰ ਆ, ਸਾਂਭ ਚੰਗੀ ਹੈ, ਸਾਂਭ ਚੰਗੀ ਹੈ। ਅੱਛਾ ਹੁਣ ਸਾਹਿਬ ਜਿਹੜੇ ਬੱਕਰੇ ਤੁਸੀਂ ਲਏ ਆ ਜੀ ਜੀ ਜੀ। ਬੱਕਰੇ ਤਾਂ ਮੈਂ ਦੇਖੇ ਜੀ ਹਰ ਨਸਲ ਦੇ ਵਿੱਚ ਫਿਰਦੇ ਫਿਰਦੇ ਇਹਨਾਂ ਚੋਂ 3 ਸਾਲ ਦਾ ਤੁਹਾਡਾ ਤਜਰਬਾ ਕਿਹੜੀ ਨਸਲ ਵਜ਼ਨ ਜ਼ਿਆਦਾ ਬਣਾਉਂਦੀ ਹੈ ਜੀ ਹਾਂ ਇਹ ਵੀ ਗੱਲ ਠੀਕ। ਕੋਈ ਸਾਂਭ ਹੋਵੇ ਜਿਹੜੀ ਅਹਿਮਦਪੁਰੀ ਸ਼ਰਕੀਆ ਵਾਲੇ ਬੱਕਰੇ ਆ ਨਾ ਜੀ, ਹਾਂਜੀ ਉਹ ਜ਼ਿਆਦਾ ਮੱਖੀ ਚੀਨਾ ਉਹ ਵੀ ਮੱਖੀ ਚੀਨੇ ਆ। ਇੱਕ ਮੱਖੀ ਚੀਨਾ ਬਣ ਜਾਂਦਾ ਸਾਡਾ ਮਦਰਸਾ ਮੰਡੀ ਵਾਲਾ। ਅਹਿਮਦਪੁਰ ਅਹਿਮਦਪੁਰ ਸ਼ਰਕੀ ਵਾਲੇ ਆਹ ਕਾਲਾ ਚੀਨਾ ਬੱਕਰਾ ਕਰ ਇਹ ਵਾਲਾ ਜਿਹੜਾ ਕਾਲਾ ਮੱਖੀ ਚੀਨਾ, ਕਾਲਾ ਮੱਖੀ ਚੀਨਾ ਜਾਂ ਲਾਲ ਮੱਖੀ ਚੀਨਾ, ਇਸ ਤਰ੍ਹਾਂ ਦਾ ਇਹ ਕਲਰ ਆ ਜਾਏਗਾ। ਨਹੀਂ ਇਹ ਕਾਲਾ ਜਿਹੜਾ ਤੇ ਡੱਬੇ ਤੇ ਇਹ ਜਿਹੜੇ ਇਹ ਤਾਂ ਐਸ ਆਪਣੇ ਇਲਾਕੇ ਦੇ ਨਹੀਂ ਨਹੀਂ ਚਾਚਾ ਆਪਣੇ ਨਹੀਂ ਅਹਿਮਦਪੁਰ ਸ਼ਰਕੀਆ ਅਹਿਮਦਪੁਰ ਸ਼ਰਕੀਆ ਤੋਂ ਹੀ ਆਏ ਆ ਸਾਰੇ ਬੱਕਰੇ। ਆਪਾਂ ਮੈਂ ਦੱਸਦਾ ਚਾਚੇ ਨੂੰ ਮਗਾਲਤਾ ਕੀ ਲੱਗਾ ਤੂੰ ਉਹ ਅੰਬਰਸਰੀ ਜਾਂ ਰੰਗ ਦੇਖ ਰਿਹਾ ਹਾਂ ਉਹ ਨੇ ਸਾਰੀਆਂ ਹੈ ਉਹ ਦੜਾ ਮੜਾ ਜਾ ਦੜਾ ਮੜਾ ਅਹਿਮਦਪੁਰ ਸ਼ਰਕੀਆ ਦੇ ਆ। ਦੇਖ ਮਾਸ਼ਾਅੱਲਾ ਦੇਖ। ਪਠੋਰਾ ਹਾਂ ਵਜ਼ਨ ਵਧਾਇਆ ਹੈ। ਹੁਣ ਆ ਵੀ ਅਹਿਮਦਪੁਰ ਸ਼ਰਕੀਆ ਦਾ ਹੀ ਆ ਨਾ। ਇਹ ਵੀ ਅਹਿਮਦਪੁਰ ਸ਼ਰਕੀਆ ਦਾ। ਆ ਸ਼ਾਇਆ ਉੱਥੇ ਉਹ ਮੰਡੀ ਆ ਸ਼ਾਇਆ ਉਹਦੇ ਚ ਹਰ ਰੰਗ ਹਰ ਇਦਾਂ ਦੇ ਲੱਭ ਜਾਂਦੇ ਲੱਭ ਜਾਂਦੇ ਆ ਬੱਕਰਾ ਹਾਂ ਪਰ ਇਹ ਮਾਸ਼ਾਅੱਲਾ ਬਹੁਤ ਪਸੰਦ ਆ ਬੱਕਰਾ। ਵਜ਼ਨ ਵਧਾਇਆ ਬੱਕਰੇ ਵਜ਼ਨ ਵਧਾਇਆ ਖੂਬੀ ਤਾਂ ਇਹ ਚਾਹੀਦੀ ਆ ਨਾ। ਇਹੀ ਚਾਹੀਦੀ ਖੂਬੀ ਹੋਰ ਹਾਂ ਹੋਰ ਕੀ ਚਾਹੀਦੀ। ਅੱਛਾ ਨਾ ਉਸ ਪਾਸੇ ਉਹ ਬੱਕਰੇ ਨੇ ਜਿਵੇਂ ਗਰਦਨ ਤਾਂ ਚੱਕੀ ਆ ਜਾਂ ਜਿਵੇਂ ਉਹ ਪਠੋਰਾ ਸ਼ੌਕਤ ਸਾਹਿਬ ਜੀ, ਇਹ ਲੰਮੀਆਂ ਗਰਦਨਾਂ ਵਾਲੇ ਵਿੱਚ ਮੈਂ 2 ਨਗ ਦੇਖੇ ਆ ਜੀ। ਜੀ ਜੀ। ਗਰਦਨ ਬਹੁਤ ਹੀ ਲੰਬੀ ਜਿਨ੍ਹਾਂ ਦੀ। ਇਹ ਵੀ ਅਹਿਮਦਪੁਰ ਇਹ ਸ਼ਰਕੀਆ ਵੀ ਅਹਿਮਦਪੁਰ ਸ਼ਰਕੀਆ ਦੇ। ਇਹ ਲਾਲ ਬੱਕਰੇ ਦੇ ਪਿੱਛੇ ਵੇਖਣਾ ਬੱਕਰਾ ਉਹ ਹਾਂ ਜਿਹੜਾ ਹਾਂ ਜਾਂਦਾ ਪਿਆ ਮੈਂ ਉਹੀ ਗੱਲ ਕਰਦਾ। ਲਾਲ ਚੀਨਾ ਥੋੜਾ ਥੋੜਾ ਪੈਂਦਾ ਹਾਂ ਦੇਖਿਆ ਜੀ ਆ ਦੇਖ ਲੈ ਇਸ਼ਤਿਆਕ ਆ ਬੱਕਰਾ ਵੇਖੀ ਐ ਲਾ ਆ ਬੱਕਰਾ ਆ ਦੇਖ ਇਹ ਨਾ ਪਠੋਰੇ ਨੇ ਜੇ ਮੈਂ ਵੇਖ ਮਾਸ਼ਾਅੱਲਾ ਵਜ਼ਨ ਵਧਾਇਆ। ਆ ਬੱਕਰਾ ਹਾਂ ਸ਼ੌਕਤ ਆ ਵੀ ਆ ਇਦਾਂ ਦੀ ਸ਼ਾਇਦ ਨਫੇ ਵਾਲੀ ਆ ਜਿਹੜੀ ਖਾ ਕੇ ਵਜ਼ਨ ਵਧਾਉਂਦੀ। ਅੱਛਾ ਇਹਨਾਂ ਚੋਂ ਅੰਨਾ ਭਾਈ ਬਣ ਜਾਂਦੇ ਆ ਵੇਟ। ਜਿਹੜੇ ਬਾਕੀ ਬੱਕਰੇ ਆ ਨਾ ਇਹ ਵੀ ਤਕਰੀਬਨ ਹੁਣ ਮਹੀਨੇ ਡੇਢ ਮਹੀਨੇ ਦੇ ਵਿੱਚ ਨਾ ਆਪਣਾ weight ਸੈੱਟ ਕਰੀ ਜਾਣਗੇ। ਕਰਨਗੇ ਸੈੱਟ ਇੱਕ ਮਹੀਨੇ ਦੇ ਅੰਦਰ ਅੰਦਰ ਕਰ ਜਾਣਗੇ। ਉਹਦੀ ਵਜ੍ਹਾ ਕਿ ਹੁਣ ਥੋੜੀ ਜੀ ਹਾਈਟ ਬਣਾ ਰਹੇ ਆ। ਆ ਜਿਹੜੇ ਥੋੜੇ ਜਿਹੇ ਕਮਜ਼ੋਰ ਨਜ਼ਰ ਆ ਰਹੇ ਆ ਨਾ, ਇਹਨਾਂ ਨੇ ਹੁਣ ਹਾਈਟ ਚੁੱਕਣੀ ਆ ਥੋੜੀ ਜਿਹੀ। ਉੱਥੇ ਚੁੱਕ ਕੇ ਇਹਨਾਂ ਨੇ ਮਹੀਨੇ ਦੇ ਵਿੱਚ ਵਿੱਚ ਇਨਸ਼ਾਅੱਲਾ ਗੋਲ ਹੋਣਾ ਸ਼ੁਰੂ ਹੋ ਜਾਣਾ। ਬਿਲਕੁਲ। ਅੱਛਾ ਜੀ ਤੁਸੀਂ ਇੱਧਰ ਅੱਗੇ ਆਓ ਜੀ ਬਾਹਰ ਨਿਕਲੀਏ। ਉਸ ਪਾਸੇ ਵੀ ਬੱਕਰੇ ਆ ਉਧਰ ਵੀ ਤੁਹਾਨੂੰ ਦਿਖਾਣੇ। ਉਮਰ ਇਹਨਾਂ ਦੀ ਹੁਣ 2 ਸਾਲੇ ਹੋ ਫਰੈਸ਼ ਮਤਲਬ ਦੋਂਦੇ ਹੋ ਰਹੇ ਆ। ਜਿਸ ਤਰ੍ਹਾਂ ਆ ਬੱਕਰਾ ਕੁਦਰਤੀ ਆ ਗਿਆ ਦੇਖੋ ਫਰੈਸ਼ ਦੋਂਦਾ ਹੁਣ ਹੋਇਆ। ਸਾਰੇ ਦੰਦ ਲੱਗਣ। ਹਾਂ ਤਕਰੀਬਨ ਹੁਣ ਇਹਨਾਂ ਨੇ ਇਸ ਮਹੀਨੇ ਡੇਢ ਮਹੀਨੇ ਦੇ ਵਿੱਚ ਵਿੱਚ ਦੋਂਦੇ ਹੋ ਜਾਣਾ। ਜਿਹੜਾ ਕੋਈ ਰਹਿੰਦਾ ਵੀ ਹੋਇਆ ਨਾ ਉਹਨਾਂ ਨੇ ਦੋਂਦੇ ਹੋ ਜਾਣਾ। ਅੱਛਾ ਸ਼ੌਕਤ ਸਾਹਿਬ ਹੁਣ ਇਹ ਗੱਲ ਦੱਸੋ ਜਿਹੜੀ ਅਸਲ ਆ ਜੀ ਵੀ 40,000 ਨੂੰ ਪੁੱਠਾ ਲਿਆ 14 ਕਿਲੋ ਦਾ ਬੱਕਰਾ ਸੀ ਜੀ ਜੀ ਤੇ 7 ਮਹੀਨੇ ਰੱਖਿਆ ਜੀ ਜੀ ਦੁੱਗਣਾ ਵਜ਼ਨ ਕਰ ਗਿਆ ਜੀ। ਕੀ ਖਵਾਇਆ ਹੁਣ ਖਵਾਣ ਪਿਆਣ ਵਾਲੇ ਪਾਸੇ ਆਈਏ ਖਾਣ ਪਿਆਣ ਵਾਲੇ ਪਾਸੇ ਕਿਉਂ ਤੁਹਾਡੇ ਤਜਰਬੇ ਤੋਂ ਖਬਰੇ ਕਿਸੇ ਦਾ ਭਲਾ ਹੋਵੇ ਹਾਂ ਇੱਕ ਮਿੰਟ ਇਹਨਾਂ ਨੂੰ ਅੱਗੇ ਚਲਾ ਖਵਾਣ ਪਿਆਣ ਵਾਸਤੇ ਇਹਨਾਂ ਨੂੰ ਉਹ ਹੁਣ ਸ਼ਡਿਊਲ ਦੱਸੀ ਆ ਤੁਹਾਨੂੰ। ਹਾਂਜੀ ਖੁਰਾਕ ਵੀ ਤੁਸੀਂ ਕੀ ਦਿੰਦੇ ਆ ਤੁਹਾਡੀ ਬੱਕਰਿਆਂ ਦੀ ਸਿਹਤ ਦੇਖ ਸਵੇਰ ਦੇ ਟਾਈਮ ਇਹਨਾਂ ਨੂੰ ਫਸਟ ਟਾਈਮ ਨਾ ਮੱਕੀ ਕਣਕ ਅੱਛਾ ਚਨੇ ਠੀਕ ਤੇ ਚਨਿਆਂ ਦਾ ਛਿਲਕਾ ਸਵੇਰ ਟਾਈਮ ਸਵੇਰ ਦੇ ਟਾਈਮ ਫਸਟ ਟਾਈਮ ਜਿਹੜਾ ਨਾ ਨਾਸ਼ਤਾ ਇਹਨਾਂ ਦਾ ਉਹਦੇ ਨਾਲ ਹੁੰਦਾ। ਤੇ ਉਹ ਤੁਸੀਂ ਕੋਈ ਹਿਸਾਬ ਰੱਖਿਆ ਹੈ ਵੀ ਮਸਾਲਾ ਜੇ ਇਸ ਡੱਬੇ ਦੇ ਵਿੱਚ 20 ਬੱਕਰੇ ਆ ਜੀ ਜੀ। ਤਾਂ ਉਹ ਇੱਕ ਬੱਕਰੇ ਦੇ ਇਹ ਜੋ ਹਿੱਸੇ 'ਚ ਕਿੰਨਾ ਆਊਗਾ? ਇਹ ਇਹਨਾਂ ਸਾਹਿਬ ਜਦੋਂ ਸਟਾਰਟ ਕਰੀਦਾ ਨਾ ਇੱਕ ਪਿਆਲੀ ਤੋਂ ਮਤਲਬ ਇੱਕ ਫੀ ਬੱਕਰੇ ਦਾ ਕਰਕੇ ਨਾ ਇੱਕ ਪਿਆਲੀ ਤੋਂ ਸ਼ੁਰੂ ਕਰਕੇ ਆਹਿਸਤਾ ਆਹਿਸਤਾ ਉਹਨੂੰ ਵਧਾਈ ਜਾਈਦਾ। ਇਸ ਟਾਈਮ ਜਿਹੜੇ ਬੱਕਰੇ ਆ ਇਹ ਤਕਰੀਬਨ ਕਿਲੋ ਸਵਾ ਕਿਲੋ ਦੇ ਅੰਦਰ ਬਾਹਰ ਖਾ ਰਹੇ ਆ। ਖਾ ਜਾ ਔਰ ਇਹਨਾਂ ਨੇ 10-12 ਦਿਨ ਤੋਂ ਬਾਅਦ ਜਿਹੜਾ ਨਾ ਇਹਨੂੰ ਰਿਵਰਸ ਲੈ ਆਣਾ। ਅੱਛਾ ਯਾਨੀ 3 ਪਾ ਅੱਧਾ ਕਿਲੋ ਤੋਂ 3 ਪਾ ਦੇ ਦਰਮਿਆਨ ਇਹਨਾਂ ਨੇ ਉੱਥੇ ਬ੍ਰੇਕ ਲਗਾ ਦੇਣੀ। ਅੱਛਾ ਇਹ ਸਵੇਰ ਦਾ ਹੋ ਗਿਆ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ 12-12:30 ਵਜੇ ਇਹਨਾਂ ਨੂੰ ਬਰਸਨ ਤੇ ਲੂਸਨ ਕੁਤਰ ਕੇ ਮਿਕਸ ਕੀਤਾ। ਉਹ ਪਾ ਬਰਸਨ ਦੇ ਤੇ ਲੂਸਣ ਜੀ ਹਰਾ ਹਰਾ ਠੀਕ ਹੈ ਤੇ ਸ਼ਾਮ ਨੂੰ ਵੀ ਇਸ ਤਰ੍ਹਾਂ ਹੀ ਹਰਾ। ਠੀਕ ਹੈ
ਜਿਹੜਾ ਟਾਈਮ ਸ਼ੁਰੂ ਹੋ ਗਿਆ ਹੁਣ ਵੀ ਇਹਨਾਂ ਨੂੰ ਹਰਾ ਹੀ ਪਾਤਾ। ਠੀਕ ਹੈ ਜੀ। ਤੇ ਸ਼ਾਮ ਨੂੰ ਵੀ ਇਹੀ ਫਾਇਦਾ ਨੇ? ਸ਼ਾਮ ਨੂੰ ਵੀ ਇਹੀ ਤੇ ਪਾਣੀ ਖੁੱਲਾ ਜਿੰਨਾ ਮਰਜ਼ੀ? ਪਾਣੀ ਜਿੰਨਾ ਮਰਜ਼ੀ ਬਾਹਰ ਟੱਪ ਰੱਖੇ ਆ ਤਿੰਨਾਂ ਸਾਈਡਾਂ ਤੇ, ਇਹਨਾਂ ਨੇ ਪਾਣੀ ਆਪਣੀ ਮਰਜ਼ੀ ਨਾਲ ਪੀ ਜਾਣਾ। ਅੱਛਾ, ਇਹਨਾਂ ਤੋਂ ਇਲਾਵਾ ਇਹ ਤੋਂ ਇਲਾਵਾ ਤੁਸੀਂ ਤੇਲ ਪਾਣੀ ਕੋਈ ਫੱਕੀ? ਤੇਲ ਉਹ ਜਿਹੜਾ ਵਾ ਤੇਲ ਔਰ ਇਹਨਾਂ ਦੇ ਜਿਹੜੇ ਮਸਾਲੇ ਆ ਉਹ ਤੇ ਫਿਰ ਇਹਨਾਂ ਦੇ ਨਾਲ ਰੂਟੀਨ 'ਚ ਚੱਲਣੇ ਹੀ ਚੱਲਣੇ ਆ ਅੰਜਮ ਸਾਹਿਬ। ਹਾਂ ਹਾਂ, ਉਹ ਚੱਲ ਰਹੇ। ਉਹ ਚੱਲ ਰਹੀ ਆ। ਜਿਹੜੀ ਖੁਰਾਕ ਆ ਉਹ ਤੁਸੀਂ ਆਹੀ ਦੇ ਰਹੇ? ਹਾਂ, ਖੁਰਾਕ ਇਹੀ ਦੇ ਰਿਹਾ। ਤੇਲ ਹੁਣ ਤਕਰੀਬਨ ਇਹਨਾਂ ਨੂੰ ਦੇ ਕੇ ਤਕਰੀਬਨ ਸਾਰੇ ਬੱਕਰਿਆਂ ਨੂੰ 100-125 ਕਿਲੋ ਤੇਲ ਜਿਹੜਾ ਨਾ ਅਸੀਂ ਦੇ ਚੁੱਕੇ ਹਾਂ। ਤਕਰੀਬਨ ਇੱਕ ਬੱਕਰੇ ਨੂੰ ਕਿਲੋ 1.5 ਕਿਲੋ ਦੇ ਅੰਦਰ ਬਾਹਰ ਤੇਲ ਆ ਗਿਆ। ਆ ਗਿਆ। ਤੇ ਉਹ ਤੁਸੀਂ ਦਿੱਤਾ ਕਿਹੜੇ ਤਰੀਕੇ ਨਾਲ? ਉਹ ਅਸੀਂ ਉਹੀ ਜਿਹੜਾ ਸਵੇਰ ਦਾਣਾ ਪਾਈਦਾ ਅੱਛਾ, ਉਹਦੇ 'ਚ ਹੀ ਮਿਕਸ ਕਰਕੇ ਦਾਣੇ 'ਚ ਹੀ ਮਿਕਸ ਕਰਕੇ ਦਿੱਤਾ। ਅੱਛਾ, ਤੇ ਤੇ ਆ ਨਮਕ ਦੀਆਂ ਡਲੀਆਂ ਜਿਹੜੀਆਂ ਇਹਨਾਂ ਦੇ ਅੰਦਰ ਟੰਗੀਆਂ ਨੇ, ਆ ਬੜਾ ਕੰਮ ਸਵਾਦੀ ਹੈ ਜੀ। ਤੇ ਇਹਨੂੰ ਖੁਦ ਹੀ ਜਿਹੜਾ ਵਾ ਚੱਟਦੇ ਰਹਿੰਦੇ ਆ ਨਮਕੀਆਤ ਔਰ ਇਹਨਾਂ ਦੇ ਪੂਰੇ ਹੁੰਦੇ ਰਹਿੰਦੇ ਆ। ਲੈ ਸੱਚੀ ਗੱਲ ਦੱਸਾਂ ਨਾ ਜੀ, ਤੁਹਾਨੂੰ ਮੈਂ ਕਿਹਾ ਸੀ ਨਾ ਵੀ ਕੋਈ ਨਾ ਕੋਈ ਨਵੀਂ ਗੱਲ ਲੱਭੂਗੀ ਜਦੋਂ ਨਵੀਂ ਥਾਂ ਤੇ ਜਾਵਾਂਗੇ। ਹਰ ਬੰਦੇ ਦਾ ਆਪਣਾ ਹਿਸਾਬ ਹੁੰਦਾ। ਅਸੀਂ ਇੰਨੇ ਲੱਭ ਗਿਆ ਇਹ ਜੀ ਨੁਸਖਾ ਲੱਭ ਗਿਆ। ਦੇਖੋ ਇੰਨੀ ਥਾਵਾਂ ਤੇ ਗਏ ਆ ਅਸੀਂ, ਲੂਣ ਖੂਬਸੂਰਤੀ ਚੈੱਕ ਕਰ। ਹਾਂ, ਲੂਣ ਟੰਗਿਆ ਨਹੀਂ ਅਸੀਂ ਇਦਾਂ ਦੇਖਿਆ। ਤੇ ਉਹ ਤੇ ਜਿਹੜੇ ਨਾਲ ਨਿਸ਼ਾਨ ਪਣੇ ਆ ਨਾ, ਨਿਸ਼ਾਨ ਦੇ ਆ। ਹਾਂ, ਅਜੀਬ ਫੇਰੀ ਹੋਈ। ਉਹ ਚੱਟਦੇ ਆ। ਪਹਾੜੀ ਬਣਾਤੀ, ਪਹਾੜੀ ਬਣਾਤੀ ਬੱਕਰਿਆਂ ਨੇ ਚੱਟ। ਨਹੀਂ, ਆਹ ਤਾਂ ਗੱਲ ਸਾਨੂੰ ਲੱਭ ਗਈ। ਅਸੀਂ ਜਾਂਦੇ ਹੀ ਆਪਣੇ ਉੱਥੇ ਟੰਗਾਂਗੇ। ਤੁਸੀਂ ਵੀ ਆਪਣੀਆਂ ਬੱਕਰੀਆਂ ਟੰਗੋ ਜੀ। ਹਾਂਜੀ, ਟੰਗਾਂਗੇ ਉੱਥੇ, ਲੂਣ ਟੰਗਾਂਗੇ। ਇਹ ਤੇ ਬਹੁਤ ਜ਼ਰੂਰੀ ਹੈ। ਇਹ ਜ਼ਰੂਰੀ ਹੈ ਜੀ, ਬਹੁਤ ਜ਼ਰੂਰੀ। ਦੇਖੋ ਜੀ ਇਹ ਤਾਂ ਹੈ ਹੀ ਬਹੁਤ ਜ਼ਰੂਰੀ ਹੈ। ਇਹਦਾ ਦਰੁਸਤ ਹੁੰਦਾ। ਹਾਂਜੀ। ਅੱਛਾ, ਇੱਕ ਨਾ ਜੀ ਬੱਕਰੇ ਆ ਉਸ ਪਾਸੇ ਵੱਖਰੇ, ਉਧਰ ਨੂੰ ਤੁਰਦੇ ਚੱਲੀਏ ਹੁਣ ਉੱਧਰ। ਗੱਲ ਕਰਦੇ ਕਰਦੇ। ਆਹੋ ਅੱਛਾ, ਆਪਣਾ ਸ਼ੌਕਤ ਸਾਹਿਬ ਜੀ ਜੀ। ਇੱਕ ਤੁਹਾਨੂੰ ਸਾਹਮਣੇ ਪਏ ਸਾਲ ਸਾਹਮਣੇ ਪਏ ਤਕਰੀਬਨ ਇਹ ਸਾਡੇ ਕੋਲ 10 ਮਹੀਨੇ 10 ਮਹੀਨੇ 10 ਮਹੀਨੇ 9 ਤੋਂ 10 ਮਹੀਨੇ ਜਿਹੜੇ ਅਸੀਂ ਸੰਭਾਲਦੇ ਆ। ਤੇ ਇਹ ਜੇ ਹੁਣ ਤੁਹਾਨੂੰ ਕੋਈ ਖਰਚਾ, ਤੁਹਾਡੇ ਕੋਲ ਖਰਚਾ ਪੁੱਛਣਾ ਹੋਵੇ ਜੀ ਜੀ ਤਾਂ ਉਹ ਕਿਵੇਂ ਪੁੱਛਾਂਗੇ? ਵੀ ਇਹ ਸਾਰਿਆਂ ਦਾ ਤੁਸੀਂ ਦੱਸੋਗੇ ਜਾਂ ਕਿਸੇ ਇੱਕ ਬੱਕਰੇ ਤੇ ਖਰਚਾ ਦੱਸ ਸਕਦੇ ਕਿ? ਖਰਚਾ ਅੰਜਮ ਸਾਹਿਬ ਇਹਦਾ ਆ ਜਾਓ, ਤੁਰਿਆ ਆਉਣਾ। ਮਤਲਬ ਹੱਲੇ ਕਹ ਲੋ ਕਿ ਐਸ ਫਲਾਗ ਦੀ ਤੇ ਕੋਈ ਕੈਲਕੂਲੇਸ਼ਨ ਨਹੀਂ ਹੈ ਕਿ ਚੱਲ ਰਿਹਾ ਵਾ। ਅੱਛਾ, ਜਿਹੜਾ ਇਸ ਤੋਂ ਪਿਛਲੇ ਸਾਲ ਸੀ ਉਹ ਤਕਰੀਬਨ ਸਾਡਾ ਨਾ ਇੱਕ ਬੱਕਰੇ ਦੇ ਉੱਤੇ ਤਕਰੀਬਨ 30-31 ਹਜ਼ਾਰ ਰੁਪਇਆ ਖਰਚਾ ਆਇਆ ਸੀ ਸਾਲ ਦਾ। ਅੱਛਾ। ਉਹਦੀ ਵਜ੍ਹਾ ਕਿ ਜਿੱਥੇ ਅਸੀਂ ਬੈਠੇ ਆ ਨਾ, ਸਾਡੀ ਹਰ ਚੀਜ਼ ਮੁੱਲ ਦੀ। ਪੱਠੇ ਵੀ ਅਸੀਂ ਜਿਹੜੇ ਮੁੱਲ ਦੇ ਲੈਣੇ ਆ, ਹਰ ਚੀਜ਼ ਜਿਹੜੀ ਆ ਉਹ ਮੁੱਲ ਦੀ ਆ। ਵੈਸੇ ਜਿਹੜਾ ਖਰਚਾ ਨਾ ਸਾਡੇ ਅੰਦਾਜ਼ੇ ਦੇ ਮੁਤਾਬਕ, ਮੇਰੇ ਅੰਦਾਜ਼ੇ ਦੇ ਮੁਤਾਬਕ ਉਹ ਇਹ ਆ ਕਿ ਇਹਨਾਂ ਦੇ ਬੱਕਰੇ ਤੇ ਨਾ 24 ਤੋਂ 25 ਹਜ਼ਾਰ ਰੁਪਇਆ ਜਿਹੜਾ ਨਾ ਫੀ ਬੱਕਰਾ ਜਾਨਵਰ ਤੇ ਖਰਚਾ ਆਉਂਦਾ। 30 ਲਾ ਲਈਏ ਆਪਾਂ ਤਕਰੀਬਨ ਇੰਨਾ ਪਿਛਲੇ ਸਾਲ ਮੇਰਾ ਆਇਆ 30 ਤੋਂ 31 ਹਜ਼ਾਰ ਰੁਪਇਆ ਫੀ ਜਾਨਵਰ। ਦੇਖੋ ਜੀ, ਇਹ ਫਿਲਮ ਉਹਨਾਂ ਵਾਸਤੇ ਜ਼ਰੂਰੀ ਹੈ ਜਿਹੜੇ ਬੰਦਿਆਂ ਕੋ ਹਰ ਸ਼ੈ ਮੁੱਲ ਦੀ ਹੈ। ਉਹ ਸ਼ੌਕਤ ਸਾਹਿਬ ਦੱਸ ਰਹੇ ਵੀ ਹਰ ਸ਼ੈ ਮੁੱਲ ਦੀ ਹੈ। ਅੱਛਾ ਜੀ, 10 ਮਹੀਨੇ ਸਾਹਮਣੇ ਪਏ, 70,000 ਰੁਪਇਆ ਖਰਚਾ ਆਇਆ ਜੀ, ਇਦਾਂ ਹੀ ਹੈ। ਇਸ ਤਰ੍ਹਾਂ ਹੀ ਤੇ ਕਿੰਨੇ ਦਾ ਵਿਕਿਆ ਫਿਰ? ਸੇਲ ਜਿਹੜਾ ਵਾ ਉਹ ਤਕਰੀਬਨ 80 ਦਾ, 75 ਦਾ, 85 ਦਾ, ਕੁਛ ਇਹਦੇ ਵਿੱਚੋਂ ਲੱਖ ਰੁਪਏ ਤੱਕ ਵੀ ਚਲੇ ਗਏ। ਕੋਈ ਲੱਖ ਨੂੰ 1,05,000 ਤੱਕ ਵੀ ਚਲੇ ਗਏ। ਹਾਂ। ਕੋਈ ਇਹਨੂੰ ਵੀ ਕ੍ਰਾਸ ਕਰ ਗਏ 1,20,000 ਤੱਕ ਵੀ ਗਏ ਆ। ਹਾਂ, ਲੱਖ ਤੋਂ ਉੱਤੇ ਹੀ ਹੈ। ਤਕਰੀਬਨ ਲੱਖ ਤੋਂ ਉੱਪਰ ਚਲੇ ਜਾਂਦੇ ਆ। ਹਾਂ। ਜਿਹੜੀ ਗੱਲ ਯੂਸਫ ਸਾਹਿਬ ਪੁੱਛਦੇ ਸੀ ਜੀ ਜੀ, ਵੀ ਤੁਹਾਡਾ ਵੇਚਣ ਦਾ ਕੀ ਹਿਸਾਬ? ਕ੍ਰਾਈਟੇਰੀਆ ਕੀ ਹੈ ਇਹਦਾ ਵੇਚਣ ਪੁੱਠਾ ਵੇਚ ਦਿਓ, ਪੁੱਠਾ ਵੇਚ ਦਿਓ। ਇਹ ਜੋ ਸਭ ਸਾਡਾ ਇਹ ਹੀ ਆ ਕਿ ਜਿਹੜੇ ਬੰਦੇ ਆਉਂਦੇ ਆ, ਜਿਹੜਾ ਬੱਕਰਾ ਪਸੰਦ ਕਰਦੇ ਆ, ਮੌਕੇ ਤੇ ਰੇਟ ਕਰਕੇ। ਮੰਡੀ ਨਹੀਂ ਜਾਣਾ ਪਿਆ ਸਾਨੂੰ। ਪਿਛਲੇ ਜਿਹੜੇ 2 ਸੀਜ਼ਨ ਆ ਉਹ ਸਾਨੂੰ ਮੰਡੀ ਨਹੀਂ ਜਾਣਾ ਪਿਆ, ਅਸੀਂ ਇੱਥੇ ਹੀ ਸੇਲ ਕੀਤੇ ਆ। ਤੇ ਉਮੀਦ ਆ ਕਿ ਐਤਕੀ ਵੀ ਇੱਥੇ ਹੀ ਸੇਲ ਕਰਾਂਗੇ। ਉਹਦੀ ਵਜ੍ਹਾ ਕਿ ਮੰਡੀ ਦੇ ਖਰਚੇ ਬਹੁਤ ਪੈਂਦੇ ਆ। ਇੱਥੇ ਆ ਕਿ ਜਦੋਂ ਮੰਡੀ ਨਾਲੋਂ ਤੁਸੀਂ 5, 10, 8 ਹਜ਼ਾਰ, 12 ਹਜ਼ਾਰ ਜਾਨਵਰ ਸਸਤਾ ਦੋਗੇ ਤੇ ਲੋਕ ਇੱਥੋਂ ਹੀ ਲੈ ਜਾਣਗੇ। ਉਹਨਾਂ ਨੇ ਮਾਸ਼ਾ ਦਾ ਮਾਲ ਆ ਜੀ। ਜਾਂ ਫਿਰ ਵੇਚਣ ਦਾ ਵੀ ਬੜਾ ਕੰਮ ਹੈ ਸਾਲ ਨਹੀਂ ਜੋ ਵੇਚਣ 'ਚ ਕੋਈ ਅਖਿਆਈ ਸ਼ੌਕਤ ਸਾਹਿਬ ਨਹੀਂ, ਜਿਹੜੀ ਕਿਸੇ ਕਿਸਮ ਦੀ ਕੋਈ ਖਿਆਈ ਅਲਹਮਦੁਲਿਲਾ ਮੈਂ ਨਹੀਂ ਹੈ। ਬੱਕਰਾ ਵੇਖ ਲਿਆ। ਮੰਜੇ ਤੇ ਬਹਿ ਕੇ ਵੇਚਦੇ ਆ। ਬਿਲਕੁਲ ਇਸ ਤਰ੍ਹਾਂ ਹੀ ਹੈ। ਲਓ ਜੀ, ਉਹ ਮਾਨ ਦੱਸ ਦੇ। ਆ ਬੱਕਰੇ ਦੀ ਬਣਾ। ਇਹਦੇ ਚ ਸਾਰਾ ਜਿਹੜਾ ਕ੍ਰੈਡਿਟ ਆ ਨਾ, ਉਹ ਆ ਇਸ਼ਤਿਆਕ ਜਿਹੜਾ ਸਾਡੇ ਨਾਲ ਫਿਰ ਰਿਹਾ, ਭਾਣਜਾ ਮੇਰਾ। ਦੱਸੋ ਨਾ, ਕਪਤਾਨ ਹੈ ਇਸੇ। ਇਹ ਸਾਰੇ ਦਾ ਇਹੀ ਇਹਨੂੰ ਮਤਲਬ ਮੈਨੇਜ ਕਰਦਾ, ਇਹੀ ਖਰੀਦ ਕਰਵਾਉਂਦਾ, ਇਹੀ ਸੇਲ ਕਰਦਾ। ਐਂਡ ਤੀਕਰ ਇਹਨੇ ਹੀ ਚੱਲਣਾ। ਇਸ਼ਤਿਆਕ ਇਹਦਾ ਸਾਡਾ ਨਾਮ। ਭਾਂਜਾ ਤੇ ਲੱਗਦਾ ਸਾਡਾ ਚਾਚਾ ਵਾ। ਹਾਂ। ਇਹ ਸਾਰਾ ਇਹਦਾ ਬਹੁਤ ਜ਼ਿਆਦਾ- ਦਾ ਕਪਤਾਨ ਆ। ਇਹਨਾਂ ਦਾ ਬਹੁਤ ਅਹਿਮ ਰੋਲ ਹੈ ਜੀ। ਨਾਲੇ ਨਾ ਜੀ, ਅਸਲ 'ਚ ਸੁਨੇਹਾ ਤਾਂ ਅਸੀਂ ਇਹ ਦੇਣਾ ਸੀਗਾ ਵੀ ਬੱਕਰੇ ਹੁਣ ਮਾਸ਼ਾਅੱਲਾ 130-40 ਬੱਕਰੇ ਆ। ਤਾਂ ਕਹਿੰਦੇ ਆ ਵੀ ਵੇਚਣ ਲੱਗਿਆ ਸਾਨੂੰ ਕਿਸੇ ਨੂੰ ਕਹਿਣਾ ਨਹੀਂ ਪੈਂਦਾ, ਇਹ ਵਿਕ ਜਾਂਦੇ ਆ। ਇਹ ਮਾਲ ਵਿਕਦਾ ਜੀ, ਇਹਦੀ ਤਾਂ ਕਮੀ ਪੂਰੀ ਨਹੀਂ ਹੁੰਦੀ। ਕੁਰਬਾਨੀ ਦੇ ਉੱਤੇ ਤਾਂ ਲੋਕ ਲੱਭਦੇ ਫਿਰਦੇ ਆ। ਕਈ ਵਾਰੀ ਇਦਾਂ ਹੁੰਦਾ ਮੰਡੀਆਂ 'ਚ ਬੱਕਰੇ ਘਟ ਜਾਂਦੇ, ਇਦਾਂ ਵੀ ਹੋਇਆ ਇਸ ਤਰ੍ਹਾਂ ਹੀ ਹੋ ਅੱਛਾ, ਇਹ ਮੁਨਾਫਾ ਆਪਾਂ ਇੱਕ ਬੱਕਰੇ ਦਾ ਕੱਢਿਆ, ਇੱਕ ਮਿਸਾਲ ਆ ਮੋਟਾ ਜਿਹਾ
ਤਕਰੀਬਨ 15 ਤੋਂ 20,000 ਰੁਪਇਆ ਤੁਸੀਂ ਇੱਕ ਬੱਕਰੇ ਦਾ ਕੰਸੀਡਰ ਕਰ ਲਓ। 15-20 ਹਜ਼ਾਰ ਰੁਪਏ ਮੁਨਾਫਾ ਮਾਸ਼ਾਅੱਲਾ, ਬਹੁਤ ਚੰਗਾ ਮੁਨਾਫਾ। ਬਹੁਤ ਠੀਕ ਇਹ ਜ਼ਬਰਦਸਤ। ਜੀ ਤੁਸੀਂ ਤਾਂ ਵੱਡੇ ਡੰਗਰ ਰੱਖੇ ਹੋਏ, ਵੱਡੇ ਵੀ ਰੱਖੇ ਹੋਏ ਤੁਸੀਂ। ਵੱਛੇ ਦਾ ਮੁਨਾਫਾ ਜੀ ਇਹ ਸਾਡੇ ਵੱਛੇ ਦੇ ਵਿੱਚ ਜਦੋਂ ਇਕੱਠੇ ਪਾਲ ਕੇ ਬੰਦੇ ਵੇਚਦੇ ਆ ਨਾ, ਜੇ ਵੱਛੇ ਚੋਂ 15-20 ਹਜ਼ਾਰ ਬਚੇ ਤੇ ਉਹ ਦੱਸਦੇ ਆ ਕਿ ਬੜੇ ਬਚ ਗਏ। ਸਹੀ ਗੱਲ ਕਿਉਂ? ਉਹ ਤਦਾਦ ਬਹੁਤੀ ਹੁੰਦੀ ਆ ਤੇ ਉਹ ਪੈਸੇ ਬਹੁਤੇ ਬਣ ਖਾਸੇ ਬਣ ਜਾਂਦੇ ਆ। ਇਹ ਗੱਲ ਇਨਵੈਸਟਮੈਂਟ ਵੀ ਜ਼ਿਆਦਾ ਨਾ ਵੱਡੇ ਜੰਗਲਾਂ ਦੀ। ਹਾਂਜੀ, ਉਹ ਪੈਸਾ ਵਿੱਚ ਜ਼ਿਆਦਾ ਲੱਗਦਾ। ਤੇ ਅੱਛਾ ਜੀ, ਇੱਕ ਤੁਹਾਨੂੰ ਹੋਰ ਨਿੱਕਾ ਜਿਹਾ ਸ਼ੌਕ ਦਿਖਾਣੇ ਆ ਸ਼ੌਕਤ ਸਾਹਿਬ ਦਾ। ਬੱਕਰੀਆਂ ਦੀ ਗੱਲ ਹੋ ਗਈ ਹੈ, ਜੋ ਕੋਈ ਰਹਿ ਗਈ ਉਹ ਵੀ ਅਸੀਂ ਪੁੱਛ ਲੈਂਦੇ ਆ। ਬਿਮਾਰੀ ਦਾ ਪੁੱਛਿਆ ਮੈਂ ਤੁਹਾਨੂੰ? ਬਿਮਾਰੀ ਇਹਨਾਂ ਨੂੰ ਅਸੀਂ ਮਤਲਬ ਵੈਕਸੀਨ ਅਗਰ ਪ੍ਰੋਪਰ ਕਰਾ ਲਈ ਜਾਏ ਨਾ, ਫਿਰ ਕਿਸੇ ਕਿਸਮ ਦੀ ਕੋਈ ਅੰਜਨ ਸਾਹਿਬ ਬਿਮਾਰੀ ਦਾ ਰਿਸਕ ਨਹੀਂ ਹੁੰਦਾ। ਅਗਰ ਵੈਕਸੀਨ 'ਚ ਕੁਤਾਹੀ ਹੋ ਜੇ ਫਿਰ ਇਹਨਾਂ ਨੂੰ ਮਤਲਬ PPR ਤੇ ਦੂਸਰੀ ਜਿਹੜੀ ਆ ਆਂਤੜੀਆਂ ਦਾ ਇਨਫੈਕਸ਼ਨ ਇਧਰ ਨੂੰ ਪ੍ਰੋਟੋਕੋਲ ਦੇਣਾ ਪੈਂਦਾ ਹੈ। ਸਟਾਰਟਿੰਗ 'ਚ ਆਉਂਦੇ ਆ ਨਵਿਆਂ ਵੈਕਸੀਨ, ਨੂੰ। ਨਵਿਆਂ ਨੂੰ ਪ੍ਰੋਟੋਕੋਲ ਦੇਣਾ ਪੈਂਦਾ। ਪ੍ਰੋਟੋਕੋਲ ਜਿਹੜਾ ਨਾ ਪ੍ਰੋਟੋਕੋਲ 'ਚ ਵੈਕਸੀਨ ਮਤਲਬ ਆਉਂਦੇ PPR ਦੀ ਲੱਗ ਗਈ ਤੇ 22 ਦਿਨਾਂ ਬਾਅਦ ਦੂਸਰੀ। ਮੌਸਮ ਚੇਂਜ ਹੁੰਦਾ ਹਾਂਜੀ ਖੁਰਾਕ ਦਾ ਦੇਖ ਲਿਓ ਵੀ ਇਹਨਾਂ ਨੇ ਸੁੱਕਾ ਤੇ ਗਿੱਲਾ ਦੋਵੇਂ ਚੱਲ ਰਿਹਾ। ਅਸੀਂ ਆਮ ਜਗ੍ਹਾ ਤੇ ਜਾ ਕੇ ਦੇਖਿਆ ਉਹ ਇਕੱਲੇ ਸੁੱਕੇ ਦੀ ਗੱਲ ਕਰਦੇ ਆ, ਪਰ ਇੱਥੇ ਫਰਕ ਇਹ ਨਿਕਲਿਆ ਵੀ ਸਵੇਰ ਟਾਈਮ ਸੁੱਕਾ ਤੇ ਸ਼ਾਮ ਨੂੰ ਗਿੱਲਾ। ਇਹ ਉਹ ਵੀ ਠੀਕ ਆ ਅੰਜਨ ਸਾਹਿਬ, ਜਿਹੜੇ ਖੁਸ਼ਕ ਪਾ ਰਹੇ ਆ ਉਹ ਵੀ ਬੜੀ ਬਿਹਤਰੀਨ ਫਾਰਮਿੰਗ ਹੋ ਰਹੀ ਹੈ। ਜਿੰਨੀ ਕੰਟਰੋਲ ਛੱਡਾਂ ਜਾਂ ਇਸ ਟਾਈਮ ਫਾਰਮਿੰਗ ਹੋ ਰਹੀ ਹੈ ਉਹ ਜ਼ਿਆਦਾ ਖੁਸ਼ਕ ਚਾਰੇ ਤੇ ਹੀ ਹੋ ਰਹੀ ਹੈ। ਉਹਦੇ ਬਿਮਾਰੀ ਦੇ ਘੱਟ ਚਾਂਸ ਹੁੰਦੇ ਆ, ਹਰੇ ਨਾਲ ਜ਼ਿਆਦਾ ਹੁੰਦਾ। ਉਹਦੇ ਚ ਨਾ ਲੇਬਰ ਕਾਸਟ ਤੁਹਾਡੀ ਜਿਹੜੀ ਆ ਬੜੀ ਕੈਲਕੂਲੇਟ ਹੋ ਜਾਏਗੀ। ਹਰ ਚੀਜ਼ ਤੁਹਾਨੂੰ ਖੁਸ਼ਕ ਮਿਲ ਜਾਏਗੀ, ਤੁਹਾਡੇ ਫਾਰਮ ਤੇ ਮੌਜੂਦ ਹੋਏਗੀ। ਇੱਕ ਹੀ ਬੰਦਾ ਚੁੱਕ ਕੇ ਉਹਨੂੰ ਪਾ ਲਏਗਾ। ਹਰੇ ਦੇ ਵਿੱਚ ਇਹ ਆ ਕਿ ਬਾਹਰੋਂ ਜਾ ਕੇ ਵੱਢ ਕੇ ਲਿਆਣੇ, ਫਿਰ ਉਤਰਨੇ, ਫਿਰ ਪਾਣੇ। ਇਹਦੇ ਚ ਥੋੜੀ ਜਿਹੀ ਕਾਸਟ ਇਸ ਮਿਹਨਤ ਜ਼ਿਆਦਾ ਹੋ ਜਾਂਦੀ ਹੈ। ਨਹੀਂ ਜਿਹੜੀ ਗੱਲ ਯੂਸਫ ਸਾਹਿਬ ਕਰ ਰਹੇ ਆ, ਇਹ ਗੱਲ ਆਮ ਬੰਦੇ ਕਰਦੇ ਆ। ਇਹਦਾ ਦੱਸੋ, ਕਹਿੰਦੇ ਵੀ ਹਰੇ 'ਚ ਬਿਮਾਰੀ ਜ਼ਿਆਦਾ ਆਉਂਦੀ ਹੈ, ਇਦਾਂ ਦੀ ਕੋਈ ਗੱਲ ਹੈ? ਐਸਾ ਚ ਅੰਜਨ ਸਾਹਿਬ ਸਾਡਾ ਤੇ ਇਹਦੇ ਚ ਕੋਈ ਇਦਾਂ ਇਹੀ ਗੱਲ ਕਰਦਾ। ਐਕਸਪੀਰੀਅੰਸ ਨਹੀਂ ਹੋਇਆ ਇਹਦੇ ਵਿੱਚ ਨਾ, ਅੱਛਾ, ਨਹੀਂ ਹੋਇਆ ਇਸ ਤਰ੍ਹਾਂ ਦਾ ਕਿ ਅਸੀਂ ਮਤਲਬ ਤੀਸਰਾ ਸਾਲ ਆ ਉਹ ਠੀਕ ਚੱਲ ਰਿਹਾ ਇਸੇ ਤਰ੍ਹਾਂ ਹੀ। ਹਾਂ ਠੀਕ ਚੱਲ ਰਿਹਾ ਸਾਡੇ ਮਾਮਲਾ। ਤਾਂ ਇਹਦੇ ਨਾਲ ਪਾਣੀ ਦੀ ਕਮੀ ਬਹੁਤ ਸਾਰੀ ਪੂਰੀ ਹੋ ਜਾਂਦੀ ਹੈ। ਵੈਸੇ ਤੇ ਖੁੱਲਾ ਪਾਣੀ ਵੀ ਪਿਆ ਵਾ, ਲੇਕਿਨ ਇਹ ਆ ਕਿ ਸਾਡੇ ਮਤਲਬ ਸਮਝ ਦੇ ਮੁਤਾਬਕ ਇਹ ਆ ਕਿ ਇਹਦੇ ਨਾਲ ਜਿਹੜੀ ਕੋਈ ਪਾਣੀ ਦੀ ਕਮੀ ਹੁੰਦੀ ਆ ਨਾ, ਉਹ ਜਾਨਵਰ ਦੀ ਉਹ ਪੂਰੀ ਹੋਈ ਰਹਿੰਦੀ ਹੈ। ਪੂਰੀ ਹੋ ਜਾਂਦੀ। ਹਾਂਜੀ ਅੱਛਾ ਜੀ, ਤੁਸੀਂ ਸਾਡੇ ਦੇਖਣ ਵਾਲਿਆਂ ਨੂੰ ਕੀ ਸਲਾਹ ਦੋਗੇ ਵੀ ਜਿਹੜਾ ਬੱਕਰਾ ਪਾਲਣਾ ਜੀ ਕਿਸ ਉਮਰ ਦਾ ਲੈਣਾ ਚਾਹੀਦਾ, ਸਭ ਤੋਂ ਕਿੰਨੇ ਪਹਿਲੇ ਕੁ ਦਾ ਲੈਣਾ ਚਾਹੀਦਾ? ਇਹ ਸਭ ਗੱਲ ਤੋਂ ਪਹਿਲੇ ਤੇ ਅੰਦਰ ਸਾਹਿਬ ਜਿਹੜੇ ਵੀ ਬੰਦੇ ਨੇ ਸ਼ੌਕ ਕਰਨਾ ਉਹਨੂੰ ਹੌਸਲਾ ਤੇ ਜਿਗਰਾ ਚਾਹੀਦਾ। ਅੱਛਾ, ਉਹਦੇ ਤੋਂ ਬਾਅਦ ਮਤਲਬ ਜਦੋਂ ਹੌਸਲਾ ਤੇ ਜਿਗਰਾ ਹੋਏਗਾ ਉਸ ਤੋਂ ਬਾਅਦ ਉਹ ਇਹ ਕੰਮ ਸ਼ੁਰੂ ਕਰ ਲਵੇ। ਫਿਰ ਉਹ ਜਿਹੜੀ ਵੀ ਉਮਰ ਦਾ ਲਏਗਾ ਉਹਦੇ ਤੇ ਜਦੋਂ ਮਿਹਨਤ ਕਰੇਗਾ ਤੇ ਉਹ ਠੀਕ ਆ। ਉਹਦੇ ਚ ਅੱਲਾਹ ਤਾਲਾ ਦੀ ਜ਼ਾਤ ਉਹਨੂੰ ਨਵਾਜ਼ੇਗੀ ਵੀ ਤੇ ਰੋਜ਼ੀ ਵੀ ਦੇਏਗੀ। ਹੌਸਲਾ ਤੇ ਜਿਗਰਾ ਕਿਉਂ ਚਾਹੀਦਾ? ਮਤਲਬ ਇਹਦੇ ਚ ਮੋਰਟੈਲਿਟੀ ਰੇਸ਼ੋ ਬਹੁਤ ਜ਼ਿਆਦਾ। ਅਗਰ ਅਣਜਾਣ ਬੰਦਾ ਇਹਨੂੰ ਕਰੇਗਾ ਨਾ, ਉਹਦੀ ਸਮਝ ਨਹੀਂ ਕੰਮ ਕਰੇਗੀ। ਇਹਨਾਂ ਨੂੰ ਜਿਹੜੇ ਵਾਇਰਸ ਔਰ ਬਿਮਾਰੀਆਂ ਆਉਂਦੀਆਂ ਨੇ ਉਹ ਨਹੀਂ ਕੰਟਰੋਲ ਹੁੰਦੀਆਂ। ਬਾਜ਼ ਬਾਤ ਬੰਦਾ ਘਾਬਰ ਨਾ ਜਾਵੇ, ਘਾਬਰ ਨਾ ਮਾਰੇ। ਜਾਵੇ। ਹਾਂ ਮਤਲਬ ਉਹ ਨਾ ਘਾਬਰੇ ਬੱਕਰੇ ਭੁੱਲ ਜਾਣਗੇ ਯਾਰ ਕਿਹੜੀ ਮੁਸੀਬਤ ਨੂੰ ਪੈ ਗਏ। ਮੁੰਡੇ ਨੇ ਬਣਾਇਆ ਮੁਰਗੀ ਖਾਨਾ ਤੇ ਉਹ ਅੱਬੇ ਨੂੰ ਭਾ ਗਿਆ ਉੱਤੇ। ਕਹਿੰਦਾ ਅੱਬਾ ਬੈਠੀ ਦਿਹਾੜੀ ਤੇ ਮੈਂ ਕਿਤੋਂ ਆਇਆ ਕੰਮ ਹੋ ਕੇ, ਤੇ ਉਹ ਸ਼ਾਮ ਨੂੰ ਨਾ ਉਹਦਾ ਅੱਬਾ ਕਹਿੰਦਾ ਭਾਈ ਮੈਂ ਨਹੀਂ ਅੱਜ ਤੋਂ ਬਾਅਦ ਇੱਥੇ ਆਣਾ। ਉਹ ਕਹਿੰਦਾ ਕੀ ਗੱਲ? ਕਹਿੰਦਾ ਮੇਰੇ ਕੋ ਨਹੀਂ ਇੰਨੀਆਂ ਮੌਤਾਂ ਦੇਖ ਹੁੰਦੀ। ਹਾਂ, ਇਹ ਨਹੀਂ ਵੇਖ ਹੁੰਦੀਆਂ। ਤੇ ਇਹ ਗੱਲ ਵੀ ਠੀਕ ਆ ਵੀ ਥੋੜਾ ਜਿਹਾ ਕੋਈ ਜਾਨਵਰ ਇਦਾਂ ਮਰ ਜੇ ਬੰਦਾ ਘਾਬਰ ਜਾਂਦਾ ਤੇ ਉਹ ਫਿਰ ਘਾਬਰ ਕੇ ਕਿਤੇ ਕੰਮ ਨਾ ਇਹ ਛੱਡ। ਮਤਲਬ ਕਾਰੋਬਾਰ ਦੇ ਹਿਸਾਬ ਨਾਲ ਕਾਰੋਬਾਰ ਦਾ ਹਿੱਸਾ ਵਾ, ਨਫਾ ਨੁਕਸਾਨ ਹਰ ਵਾਰੀ ਇਹ ਤੇ ਨਹੀਂ ਹੁੰਦਾ ਕਿ ਨਫਾ ਹੀ ਤੁਹਾਨੂੰ ਹੋਣਾ ਵਾ। ਅੱਲਾਹ ਤਾਲਾ ਮਤਲਬ ਬਾਜ਼ਕਾਤ ਨੁਕਸਾਨ ਵਾਲੀ ਵੀ ਕੰਡੀਸ਼ਨ ਬਣ ਜਾਂਦੀ ਹੈ। ਬੰਦੇ ਨੂੰ ਉਹਦਾ ਹੌਸਲਾ ਹੋਣਾ ਚਾਹੀਦਾ ਕਿ ਯਾਰ ਕੋਈ ਮਸਲਾ ਨਹੀਂ, ਅੱਲਾਹ ਖੈਰ ਕਰੇਗਾ ਅਗਲੀ ਵਾਰੀ ਸਹੀ। ਕਿਉਂ ਚਾਚਾ ਬੁੱਟਾ, ਇਹ ਹੋਣਾ ਚਾਹੀਦਾ ਹੌਸਲਾ। ਹੌਸਲਾ ਹੋਣਾ ਚਾਹੀਦਾ। ਬਸ ਜਿਹੜਾ ਬੰਦਾ ਵੀ ਇਹ ਕੰਮ ਸ਼ੁਰੂ ਕਰੇ ਹੌਸਲਾ ਰੱਖੇ। ਜੀ ਕਾਰੋਬਾਰ ਦਾ ਕੋਈ ਵੀ ਆ ਹੌਸਲੇ ਨਾਲ ਹੀ। ਇਹ ਜ਼ਰਾ ਥੋੜਾ ਜਿਹਾ ਜ਼ਿਆਦਾ ਹੌਸਲੇ ਵਾਲਾ ਕੰਮ ਆ। ਬਾਕੀ ਅਲਹਮਦੁਲਿਲਾ ਠੀਕ ਆ। ਜਦੋਂ ਕੰਮ ਕਰਨਾ ਜਿੰਨੀ ਵੀ ਉਮਰ ਦਾ ਤੁਸੀਂ ਲਓਗੇ, ਅੱਲਾਹ ਤਾਲਾ ਦੀ ਜ਼ਾਤ ਇਹਦੇ ਚ ਰੋਜ਼ੀ ਦਿੰਦੀ ਹੈ। ਬਹੁਤ ਮਤਲਬ ਬਰਕਤ ਰੱਖੀ। ਕੋਈ ਨਸਲ ਮਾੜੀ ਨਹੀਂ ਹੈ। ਕੋਈ ਜਿਹੜੀਆਂ ਵੀ ਕੁਦਰਤ ਦੀਆਂ ਇੱਥੇ ਫਿਰਦੀਆਂ ਬੱਕਰੀਆਂ, ਜਿਹੜੀਆਂ ਨਸਲਾਂ, ਜਿਹੜੇ ਰੰਗਾਂ ਚ ਵੀ ਆ, ਕੋਈ ਬੱਕਰੀ ਮਾੜੀ ਨਹੀਂ ਹੈ। ਤੇ ਇਹ ਸ਼ੌਕਤ ਸਾਹਿਬ ਦੇ ਫਾਰਮ ਚ ਆ ਕੇ ਇਹ ਸਾਬਤ ਹੋ ਗਿਆ ਵੀ ਨਸਲ ਕੋਈ ਵੀ ਮਾੜੀ ਨਹੀਂ। 130-35 ਬੱਕਰੇ ਆ, ਵੱਖਰੀਆਂ ਨਸਲਾਂ ਦੇ, ਵੱਖਰੇ ਰੰਗਾਂ ਦੇ, ਸਾਰੇ ਮਾਸ਼ਾਅੱਲਾ ਮੁਨਾਫੇ ਵਾਲੇ ਪਾਸੇ ਆ, ਸਾਰੇ ਵਧੇ ਆ, ਫੁੱਲੇ ਆ। ਆਹ ਪੱਠੇ ਵੀ ਵੇਖ ਲਓ। ਇਹਨਾਂ ਨੇ ਉਦਾਂ ਇਹਨਾਂ ਨੂੰ ਨਖਰਿਆਂ ਤੇ ਵੀ ਨਹੀਂ ਲਾਇਆ ਜਿਵੇਂ ਅਸੀਂ ਲਾਨੇ। ਇਹ ਐਡਾ ਸੌਖਾ ਕੰਮ ਆ। ਬਾਅਦ ਟਾਈਮ ਅਸੀਂ ਸੌਖੇ ਕੰਮ ਨੂੰ ਔਖਾ ਬਣਾ ਕੇ ਦਿਖਾ ਦਿੰਨੇ ਆ ਤੇ ਉਹ ਬੰਦੇ ਡਰ ਜਾਂਦੇ ਵੀ ਯਾਰ ਬਹੁਤ ਔਖਾ ਕੰਮ ਆ। ਸਾਡੇ ਜਿਹੜੇ ਨੌਜਵਾਨ ਆ, ਬੇਰੋਜ਼ਗਾਰ ਆ, ਸਾਡੇ ਧੀਆਂ ਪੁੱਤਰ ਆ, ਉਹ ਬਿਲਕੁਲ ਨਾ ਡਰੋ। ਸ਼ੌਕਤ ਸਾਹਿਬ ਨੂੰ ਵੇਖ ਕੇ ਹੌਸਲਾ ਫੜੋ। ਕਿਸੇ ਨਸਲ ਪਿੱਛੇ ਭੱਜਣ ਦੀ ਲੋੜ ਨਹੀਂ, ਕਿਸੇ ਖਾਸ ਰੰਗ ਪਿੱਛੇ ਭੱਜਣ ਦੀ ਲੋੜ ਨਹੀਂ, ਕਿਸੇ ਖਾਸ ਇਲਾਕੇ ਪਿੱਛੇ ਭੱਜਣ ਦੀ ਲੋੜ ਨਹੀਂ। ਜਿੱਥੋਂ ਬੱਕਰਾ ਲੱਭੇ, ਬੱਕਰੀ ਲੱਭੇ, ਉਹ ਬੱਕਰਾ ਬੱਕਰੀ ਆ। ਇਦਾਂ ਰੱਖੋ, ਪਾਲੋ ਤੇ ਮੁਨਾਫਾ ਕਮਾਓ। ਬਿਲਕੁਲ।
ਤੇ ਬੜਾ ਹੌਸਲਾ ਮਿਲਿਆ ਜੀ ਤੁਹਾਨੂੰ ਬੱਕਰਿਆਂ ਵਾਲਾ ਗੱਲਬਾਤ ਕਰਕੇ, ਤੁਹਾਡੇ ਜਾਨਵਰ ਵੇਖ ਕੇ ਸਾਨੂੰ ਵੀ ਬੜਾ ਹੌਸਲਾ ਮਿਲਿਆ। ਅਸੀਂ ਵੀ ਨਵੇਂ ਬੰਦੇ ਹਾਂ ਇੱਥੇ। ਬਿਲਕੁਲ। ਹਾਂਜੀ ਤੇ ਅੱਛਾ, ਇਹਨਾਂ ਦਾ ਇੱਕ ਦੋ ਸ਼ੌਕ ਹੋਰ ਆ ਤੇ ਉਹ ਤੁਹਾਨੂੰ ਵਿਖਾਣੇ ਆ, ਫਿਰ ਦੁਆ ਸਲਾਮ ਕਰਦੇ ਹਾਂ। ਠੀਕ ਹੋ। ਲਓ ਜੀ, ਨਿੱਕੀ ਜੀ ਖੁਰਲੀ, ਨਿੱਕਾ ਜਿਹਾ ਸ਼ੌਕ, ਥੋੜੇ ਜਿਹੇ ਜਾਨਵਰ ਆ ਜੀ ਇੱਥੇ। ਤੇ ਆ ਦੇਖੋ ਕੈਸੇ ਕਬੂਤਰ ਜੇ ਤਾੜੇ ਬੜੇ ਸੋਹਣੇ ਲੱਗ ਰਹੇ ਜੀ। ਆ ਟੈਡੀ ਬੱਕਰੇ, ਇਹ ਜੀ ਕੀ ਨਸਲ ਹੈ? ਇਹ ਕਹਿ ਲਓ ਜੀ ਟੈਡੀ ਅੱਛਾ। ਬੱਕਰੇ। ਰਾਜਨਪੁਰ ਗਿਆ ਸੀ ਇਸ਼ਤਿਆਕ ਨਾ ਬੱਕਰੇ ਲੈਣ, ਹਾਂ ਤੇ ਉਹਨੇ ਇੱਥੇ ਨਾ ਮੈਨੂੰ ਫੋਨ ਕੀਤਾ ਤੇ ਵੀਡੀਓ ਕਾਲ ਕੀਤੀ। ਮੈਨੂੰ ਕਹਿੰਦਾ ਮਾਮੂ ਜੀ ਆ ਨਾ ਛੋਟੇ ਛੋਟੇ ਬੱਕਰੀ ਲੱਭਦੀਆਂ ਨੇ। ਮੈਂ ਕਿਹਾ ਚੱਲ ਲੈ ਲਾ ਯਾਰ, ਗਿਆ ਤੇ ਤੂੰ ਹੈ ਐਵੇਂ, ਚਲੋ ਸ਼ੌਕ ਹੀ ਕਰਾਂਗੇ। ਇਹਨਾਂ 'ਚ ਇੱਕ ਬੱਕਰਾ ਤੇ 4 ਬੱਕਰੀਆਂ ਨੇ ਜੀ। ਅੱਛਾ, ਇਹ ਇਹ ਪੂਰੀਆਂ ਹੁਣ ਉਮਰ ਦੀਆਂ? ਇਹ ਉਮਰੋਂ ਤਕਰੀਬਨ ਹੁਣ ਕਹਿ ਲਓ ਕਿ ਦੋਂਦੀਆਂ ਦੇ ਲਾਗੇ ਲਾਗੇ ਪਹੁੰਚਣ ਵਾਲੀਆਂ। ਇਹਨਾਂ 'ਚੋਂ ਇਹ ਵਾਲੀ ਇੱਕ ਬੱਕਰੀ ਜਿਹੜੀ ਹੈ ਸੂਣ ਵਾਲੀ ਹੈ। ਬਾਕੀ 3 ਜਿਹੜੀਆਂ ਨੇ ਉਹ ਹਲੇ ਕ੍ਰਾਸ ਮੇਰਾ ਖਿਆਲ ਹੋ ਗਈਆਂ ਨੇ ਜਾਂ ਨਹੀਂ ਹੋਈਆਂ, ਕਨਫਰਮ ਨਹੀਂ ਇਹਨਾਂ ਦਾ। ਉਹਦਾ ਮੂੰਹ ਦਿਖਾਓ ਜੀ, ਹਿਰਨ ਵਰਗਾ, ਜਮਾ ਹਿਰਨ ਵਰਗਾ। ਫੜ ਕੇ ਦਿਖਾਇਓ ਇਸ ਤੇ। ਸਿੰਘ ਵੀ ਇਹਦਾ ਹੀ ਮੂੰਹ ਵਿਖਾ ਦਿਓ। ਇਹਦੀ ਗੱਲ ਕਰਦੇ। ਵਾਹ ਬਈ, ਦੇਖ ਕਿੱਡੀ ਸੋਹਣੀ। ਇਹ ਮੂੰਹ ਹੁਣ ਨਾ ਹਲੇ 2 ਦੰਦ ਨਹੀਂ ਹੋਈਆਂ, ਖੀਰੀਆਂ ਨੇ, ਪੱਕੀਆਂ ਖੀਰੀਆਂ ਹੀ। ਬਈ ਗੱਲ ਪੁੱਛਣ ਦੀ ਇਹ ਸੀ ਵੀ ਐਡਾ ਕੀ ਕੱਦ ਕੁਦ ਰਹਿਣਾ? ਐਡਾ ਕੀ ਰਹਿਣਾ ਇਹਨਾਂ ਨੇ? ਦੋਂਦੀ ਤਾਂ ਹੋ ਜੂਗੀ। ਦੋਂਦੀ ਹੋ ਜਾਏਗੀ, ਐਡੀ ਕੀ ਰਹਿਣੀ ਹੈ। ਐਡੀ ਕੀ ਰਹਿਣੀ, ਛੱਡ ਦੋ ਥੱਲੇ। ਬੜੇ ਸੋਹਣੇ ਜਾਨਵਰ ਆ ਜੀ, ਇਹ ਵਧਣਗੇ ਇਹ ਲੱਗ। ਹਾਂਜੀ ਇਨਸ਼ਾਅੱਲਾ। ਇਹ ਸ਼ੌਕ ਆਸਤੇ ਅਸੀਂ ਕਹ ਲੋ ਕਿ ਰੱਖੀਆਂ ਨੇ ਕਿ ਸ਼ੌਕ ਇਹਨਾਂ ਨਾਲ ਕਰੀ ਜਾਈਦਾ। ਬੰਦੇ ਤੇ ਜ਼ੌਕ ਦੀ ਗੱਲ ਹੁੰਦੀ ਵੀ ਜਦੋਂ ਥਾਂ ਬਣਾਈ ਹੋਵੇ, ਟਾਈਮ ਦੇਣਾ ਹੋਵੇ, ਜਿੱਥੇ ਬਹਿਣਾ ਹੋਵੇ, ਉੱਥੇ ਫਿਰ ਦਿਲ ਪਸ਼ੌਰੀ ਵਾਸਤੇ ਨਾ ਕੁਛ ਹੋਣਾ ਚਾਹੀਦਾ। ਤੇ ਸ਼ੌਕਤ ਸਾਹਿਬ ਦਾ ਮੈਨੂੰ ਬੜਾ ਪਸੰਦ ਆ ਵੀ ਇਹਨਾਂ ਨੇ ਜਨਾਵਰ ਰੱਖੇ ਹੋਏ ਇੱਥੇ। ਆ ਤੋਤੇ ਰੱਖੇ ਆ, ਇਹ ਹੁਣੀ ਰੱਖੇ ਆ, ਰਿਆ ਪਿੰਜਰੇ ਬਣਾਏ ਆ ਕੋਈ ਅੱਛਾ 5-7 ਦਿਨ ਹੀ ਹੋਏ ਆ। ਹਲੇ ਇਹਨਾਂ ਦੇ ਉਹ ਕੁੱਜੀਆਂ ਵਗੈਰਾ ਲਗਾਉਣੀਆਂ ਨੇ। ਮੈਂ ਕਿਹਾ ਜਰਾ ਫਲਾਈਟ ਲੈ ਲੈਣ ਤੇ ਸਿਹਤ ਸੈੱਟ ਕਰ ਲੈਣ, ਤੇ ਕਮਿੰਗ ਸੀਜ਼ਨ 'ਚ ਇਹਨਾਂ ਨੂੰ ਫਿਰ ਬਰੀਡ ਵਾਸਤੇ ਅੱਛਾ ਕਰਾਂਗੇ। ਇਹ ਵੀ ਕੰਮ ਆ ਪੂਰਾ? ਇਹ ਸ਼ੌਕ ਹੀ ਅੱਛਾ ਸ਼ੌਕ ਹੈ, ਸ਼ੌਕ ਹੈ। ਮਤਲਬ ਦਿਲ ਪਛੋਰੀ ਕਰਨ ਵਾਸਤੇ ਕਹ ਲਓ। ਠੀਕ ਹੈ ਠੀਕ ਹੈ। ਸ਼ੌਕ। ਅੱਛਾ, ਇਹ ਸਾਰੇ ਤੋਤੇ ਹੀ ਆ ਜੀ? ਤੋਤੇ ਆ ਰਾਤ ਆ। ਵਾਹ 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 ਵਾਹ। ਸਮਾਨ ਸਾਹਿਬ ਆ ਦਿਖਾਓ। ਹਾਂ ਹਾਂ, ਵਾਹ ਵਾਹ ਜੀ। ਰਾਤ ਦਿਖਾਓ। ਉਹ ਸਿਆਣੇ ਕਹਿੰਦੇ ਆ ਨਾ, ਜਾਂ ਬੋਲੀ ਬੋਲ ਜਾਂ ਪਿੰਜਰਾ ਖਾਲੀ ਕਰ। ਹਾਂ, ਗਾਨੀ ਵਾਲੇ ਤੋਤੇ ਜੀ। ਰਾਤ ਆ ਗਾਨੀਆਂ ਵਾਲੇ ਨਹੀਂ ਰਾਤ। ਨਹੀਂ, ਇਹ ਗਾਨੀ ਤਾਂ ਬਣੀ ਹੋਈ ਉੱਤੇ। ਕਸ਼ਮੀਰੀ ਨਹੀਂ, ਉਹ ਰਾਤ ਦੇਸੀ ਗਾਨੀਆਂ ਵਾਲੇ ਦੇਸੀ ਹੁੰਦੇ ਆ ਨਾ, ਇਹ ਰਾਤ ਹੋਤੇ ਆ ਕਸ਼ਮੀਰੀ। ਦੱਸੋ ਨਾ ਤੋਤਿਆਂ ਦੇ ਬਾਰੇ। ਹਾਂ ਇਹ ਰਾਈ ਹੈ ਵਾ। ਅੱਛਾ, ਇਹਨਾਂ ਦੇ ਮੋਢੇ ਸੁਰਖ ਹੁੰਦੇ ਆ ਨਾ। ਇਹ ਵੀ ਕਿਤੇ ਨਾ ਗਿਫਟ ਹੀ ਆਇਆ ਵਾ। ਮੈਂ ਕਿਹਾ ਚਲੋ ਇੱਥੇ ਫਿਰਦਾ ਰਵੇ, ਜਰਾ ਸੈਟਮੈਂਟ ਹੋ ਜੇ ਤੇ ਫਿਰ ਇਹਨੂੰ ਦੇਖਦੇ ਆ। ਹਲੇ ਇਹਨਾਂ ਨੂੰ ਕੋਈ ਕੇਜ ਕੂਜ ਨਹੀਂ ਲਾਇਆ। ਇਹ ਬੋਲਣ ਵਾਲੇ ਆ? ਬੋਲਣ ਵਾਲੇ ਬੋਲਣ ਵਾਲੇ ਉਹੀ ਆ, ਬੋਲਣ ਵਾਲੇ ਤੋਂ। ਵਾਹ ਵਾਹ ਕਸ਼ਮੀਰੀ। ਅੱਛਾ, ਕਸ਼ਮੀਰੀ ਰਾਤ ਹੋਤੇ ਨੇ। ਵਾਹ ਵਾਹ ਵਾਹ। ਲਾਲ ਮੋਢਿਆਂ ਵਾਲੇ। ਨਹੀਂ, ਕਸ਼ਮੀਰ ਚ, ਕਸ਼ਮੀਰ ਤੋਂ ਆਉਂਦੇ ਇਹ? ਇਹ ਕਸ਼ਮੀਰੀ ਨੇ। ਪਾਕਿਸਤਾਨ। ਵਾਹ ਬਈ ਵਾਹ। ਚਲੋ ਲਓ ਜੀ, ਇੱਥੇ ਫਿਲਮ ਸਾਡੀ ਪੂਰੀ ਹੋ ਗਈ। ਉਮੀਦ ਆ ਵੀ ਅੱਛਾ, ਕੁਕੜਾਂ ਦਾ ਵੀ ਸ਼ੌਕ ਆ ਆਪਾਂ? ਕੁਕੜਾ ਦਾ ਵੀ ਸ਼ੌਕ ਆ। ਜਦੋਂ ਸ਼ਾਹਦ ਪੱਪੂ ਸਾਡਾ ਦੋਸਤ ਆ, ਤੇ ਫਿਰ ਕੁਕੜਾ ਅੱਛਾ, ਦਾ ਇਹ ਸ਼ੌਕ ਜੀ ਬੜਾ- ਕਿੱਦਾਂ ਨਹੀਂ ਕਰਨਾ ਅਸੀਂ। ਇਹ ਤਾਂ ਸਾਡਾ ਇਹ ਜੀ ਕੁਕੜਾਂ permanent ਦੇ ਸ਼ੌਕ ਵੀ ਆ। ਸ਼ੌਕੀਨ ਆ ਜੀ। ਮੇਰਾ ਫਫੇਰ ਵੀ ਤੇ ਮਸੇਰ ਵੀ, ਇਹ ਦੋਵੇਂ ਜੀ ਕੁਕੜਾਂ ਦੇ ਸ਼ੌਕੀਨ ਆ ਮਾਸ਼ਾਅੱਲਾ। ਬੜੇ ਪੁਰਾਣੇ ਸ਼ੌਕੀਨ ਆ, ਪੂਰੇ ਪਾਕਿਸਤਾਨ ਨੂੰ ਮੈਂ ਦੱਸਿਆ ਨਹੀਂ ਸੀ। ਵਜ਼ਾਰਤ ਵਾਲੀ ਗੱਲ। ਮੈਂ ਤੁਹਾਨੂੰ ਵਜ਼ਾਰਤ ਵਾਲੀ ਗੱਲ ਇਹਨਾਂ ਦੇ ਕਹਿਣ ਤੇ ਕੀਤੀ ਸੀ ਵੀ ਜੇ ਦੁਆ ਸਲਾਮ ਨਾ ਬਣਾਣੀ ਹੋਵੇ ਪੂਰੇ ਪਾਕਿਸਤਾਨ 'ਚ, ਫਿਰ ਕੁਕੜਾ ਵਾਲਿਆਂ ਨਾਲ ਬਣਾ। ਕੁੱਕੜ ਰੱਖ ਲਓ ਤੇ ਉਹ ਦੁਆ ਸਲਾਮ। ਦੁਆ ਸਲਾਮ ਆਪੀ ਬਣ। ਹਾਂ, ਚਲੋ ਜੀ, ਅੱਲਾਹ ਤਾਲਾ ਤੁਹਾਡਾ ਸ਼ੌਕ ਸਲਾਮਤ ਰੱਖੇ। ਜਨ ਸਾਹਿਬ ਬੜੀ ਮਿਹਰਬਾਨੀ। ਮਿਹਰਬਾਨੀ ਸ਼ੌਕਤ ਸਾਹਿਬ, ਬਹੁਤ ਚੰਗਾ ਲੱਗਾ ਜੀ ਤੁਹਾਡੇ ਕੋਲ ਆ ਕੇ। ਜਿਉਂਦੇ ਵਾਸਤੇ ਰਹੋ। ਉਮੀਦ ਆ ਵੀ ਕੋਈ ਗੱਲਾਂ ਇੱਥੋਂ ਨਵੀਆਂ ਲੱਭੀਆਂ, ਸਿੱਖਣ ਨੂੰ ਲੱਭੀਆਂ, ਸਾਨੂੰ ਵੀ ਲੱਭੀਆਂ ਤੇ ਤੁਹਾਨੂੰ ਵੀ ਲੱਭੀਆਂ ਹੋਣਗੀਆਂ। ਜਿਉਂਦੇ ਵਾਸਤੇ ਰਹੋ ਜੀ, ਜਿੱਥੇ ਰਹੋ ਸੁਖੀ ਰਹੋ। ਤੇ ਬੜੀ ਮਿਹਰਬਾਨੀ ਜੀ, ਦੱਬ ਲਓ ਬਟਨ।